ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 26 ਤਰੀਕ ਆ ਤੇ ਦਿਨ ਜਿਹੜਾ ਉਹ ਵੀਰਵਾਰ ਆ ਜੀ। ਤੇ ਆਪਣੇ ਨਾਲ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਇਸ ਟਾਈਮ ਰਮਨ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਓਬਾਮਾ ਕੇਅਰ, ਰਿਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਰੀਨਿਊਅਲ ਅਤੇ ਨਵੀਆਂ ਇੰਸ਼ੋਰੈਂਸ ਕਰਾਉਣ ਦੀਆਂ ਤਰੀਕਾਂ ਬਹੁਤ ਨਜ਼ਦੀਕ ਆ ਰਹੀਆਂ ਨੇ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਅਤੇ ਸੁਖਮਿੰਦਰ ਸਿੰਘ ਢਿੱਲੋਂ ਜੀ। ਅਤੇ ਨਾਪਟਾ ਪੰਜਾਬੀਆਂ ਦੀ ਆਪਣੀ ਜਿਹੜੀ ਟਰੱਕਿੰਗ ਐਸੋਸੀਏਸ਼ਨ ਪੰਜਾਬੀਆਂ ਦਾ ਵੱਲੋਂ ਬਣਾਈ ਗਈ। ਇਸ ਦੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ gonapta.org ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ। ਅਤੇ ਅੱਜ ਦੀਆਂ ਜੇ ਸਭ ਤੋਂ ਪਹਿਲੀਆਂ ਖਬਰਾਂ ਵੱਲ ਆਈਏ, ਵਾਈਟ ਹਾਊਸ ਦੇ ਵਿੱਚ ਜਿਹੜਾ 2 ਦਿਨਾਂ ਦਾ ਜਿਹੜਾ ਚੱਲ ਰਿਹਾ ਮੇਜਰ ਸਕੈਂਡਲ ਇਨਵੈਸਟੀਗੇਸ਼ਨ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਆ ਪਈ, ਉਹਨਾਂ ਨੇ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨਾਲ ਗੱਲਬਾਤ ਕੀਤੀ ਵੀ ਜਿਹੜਾ ਜੋ ਬਾਈਡਨ ਦਾ ਜਿਹੜਾ ਮੁੰਡਾ ਆ ਉਹਦੇ ਬਾਬਤ ਜਿਹੜੀ ਆ ਇਨਫੋਰਮੇਸ਼ਨ ਦਿੱਤੀ ਜਾਵੇ। ਸੋ ਉਹਦੇ ਸੰਬੰਧ ਦੇ ਵਿੱਚ ਹੁਣ ਜਿਹੜੀ ਆ ਉਹ ਇਨਵੈਸਟੀਗੇਸ਼ਨ ਜਿਹੜੀ ਆ ਡੈਮੋਕ੍ਰੇਟਸ ਵੱਲੋਂ ਸ਼ੁਰੂ ਕੀਤੀ ਗਈ ਆ। ਅੱਜ ਹੀਅਰਿੰਗ ਵੀ ਹੋ ਰਹੀ ਸੀ। ਜੀ ਬਿਲਕੁਲ। ਇੰਟੈਲੀਜੈਂਸ ਆਈ ਥਿੰਕ ਕਮੇਟੀ ਦੇ ਜਿਹੜੇ ਮੇਨ ਹੈਗੇ ਨੇ, ਉਹਨਾਂ ਦੇ ਜਿਹੜੇ ਹੈੱਡ ਸੀਗੇ ਉਹ ਪਹੁੰਚੇ ਹੋਏ ਸੀਗੇ ਅਤੇ ਉਹਨਾਂ ਨੇ ਜਿਹੜੇ ਆ ਉਹ ਸਾਹਮਣੇ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਤੋਂ ਜਿਹੜੇ ਸਵਾਲ ਜਵਾਬ ਆ ਉਹ ਕੀਤੇ ਜਾ ਰਹੇ ਸੀਗੇ। ਸੋ ਬੀਤੇ ਦਿਨਾਂ ਦੇ ਵਿੱਚ ਕੱਲ੍ਹ ਹੀ ਜਿਹੜੀ ਇਨਫੈਕਟ ਹਰਜੋਤ ਸਿੰਘ ਜੀ ਜਿਹੜੀ ਇੱਕ ਟਰਾਂਸਕ੍ਰਿਪਟ ਆ ਉਹ ਜਾਰੀ ਕੀਤੀ ਗਈ ਹੈ। ਟਰਾਂਸਕ੍ਰਿਪਟ ਜਿਹੜੀ ਕਾਫੀ ਅਹਿਮ ਮੰਨੀ ਜਾ ਰਹੀ ਸੀ, ਜਿਸ ਦੇ ਵਿੱਚ ਕਹਿੰਦੇ ਆ ਵੀ ਜਿਹੜਾ ਵਿਸਲ ਬਲੋਵਰ ਦੇ ਕਹਿਣ ਦੇ ਮੁਤਾਬਕ ਕਥਿਤ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਜਿਹੜੀ ਰੋਕ ਕੇ ਵੀ ਤੁਹਾਨੂੰ ਜਿਹੜੀ ਰਾਹਤ ਆ ਉਹ ਅਸੀਂ ਰੋਕਾਂਗੇ, ਅਦਰਵਾਈਜ਼ ਤੁਸੀਂ ਜਿਹੜੀ ਜੋ ਬਾਈਡਨ ਦੇ ਮੁੰਡੇ ਦੇ ਉੱਤੇ ਜਿਹੜੀ ਆ ਉਹ ਇਨਵੈਸਟੀਗੇਸ਼ਨ ਜਿਹੜੀ ਉਹ ਸ਼ੁਰੂ ਕਰੋ। ਸੋ ਉਹ ਗੱਲਾਂ ਜਿਹੜੀਆਂ ਉਸ ਦੇ ਵਿੱਚ ਕਹਿੰਦੇ ਆ ਹੋਣੀਆਂ ਚਾਹੀਦੀਆਂ ਸੀਗੀਆਂ ਅਤੇ ਪਰ ਕਹਿੰਦੇ ਰਾਹਤ ਵਾਲੀ ਗੱਲ ਜਿਹੜੀ ਇਸ ਟਰਾਂਸਕ੍ਰਿਪਟ ਦੇ ਵਿੱਚ ਬਹੁਤੀ ਜਿਹੜੀ ਉਹ ਨਜ਼ਰ ਨਹੀਂ ਆਈ। ਇੱਕ ਚੀਜ਼ ਬੜੀ ਅਹਿਮ ਇਸ ਦੇ ਵਿੱਚ ਨੋਟ ਕਰਨ ਵਾਲੀ ਆ, ਇਹ ਟਰਾਂਸਕ੍ਰਿਪਟ ਜਿਹੜੀ ਕਹਿੰਦੇ ਬਿਲਕੁਲ ਰਿਕਾਰਡ ਨਹੀਂ ਕੀਤੀ ਗਈ, ਜਿਹੜੀ ਕਹਿੰਦੇ ਵੀ ਇਹ ਉਹਨਾਂ ਦੇ ਦੁਆਰਾ ਲਿਖੀ ਗਈ ਆ ਜਿਹੜੇ ਉਸ ਟਾਈਮ ਰਾਸ਼ਟਰਪਤੀ ਟਰੰਪ ਦੇ ਨਜ਼ਦੀਕ ਸੀਗੇ, ਜਿਨ੍ਹਾਂ ਨੇ ਗੱਲਾਂ ਜਿਹੜੀਆਂ ਉਹ ਸੁਣੀਆਂ ਸੀਗੀਆਂ। ਸੋ ਇਹ ਪੂਰੀ ਰਿਕਾਰਡ ਕਰਕੇ ਉਸ ਨੂੰ ਹੂਬਹੂ ਮੁੜ ਕੇ ਜਿਹੜਾ ਉਹ ਲਿਖਿਆ ਨਹੀਂ ਗਿਆ। ਲੋਕਾਂ ਦੀ ਰੀਕਲੈਕਸ਼ਨ ਦੇ ਜਿਹੜੇ ਕਹਿ ਲਓ ਵੀ ਦਿਮਾਗੀ ਤੌਰ ਦੇ ਉੱਤੇ ਜੋ ਉਹਨਾਂ ਨੂੰ ਯਾਦ ਰਿਹਾ ਉਹ ਉਹਨਾਂ ਨੇ ਜਿਹੜੀ ਆ ਚੀਜ਼ ਜਿਹੜੀ ਆ ਮੁੜ ਕੇ ਟਰਾਂਸਕ੍ਰਿਪਟ ਦੇ ਵਿੱਚ ਲਿਖ ਕੇ ਦਿੱਤੀ ਆ। ਸੋ ਇਹ ਚੀਜ਼ ਸਾਹਮਣੇ ਆਈ ਹੈ ਅਤੇ ਬਾਅਦ ਦੇ ਵਿੱਚ ਹੁਣ ਜਿਹੜੀ ਕੰਪਲੇਂਟ ਸੀਗੀ ਵਿਸਲ ਬਲੋਵਰ ਦੀ ਉਹ ਵੀ ਜਿਹੜੀ ਹਰਜੋਤ ਸਿੰਘ ਜੀ ਕਹਿੰਦੇ ਆ ਵੀ ਉਸ ਨੂੰ ਨਸ਼ਰ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਉਹ ਜਲਦ ਹੀ ਜਿਹੜਾ ਆ ਉਹ ਇਨਫੈਕਟ ਕਹਿੰਦੇ ਆ ਬਾਕੀ ਜਿਹੜੇ ਕਾਂਗਰਸਮੈਨ ਹੈਗੇ ਆ, ਕਾਂਗਰਸ ਵੂਮਨ ਆ, ਉਹਨਾਂ ਤੱਕ ਜਿਹੜੀ ਹੈ ਸ਼ਾਇਦ ਉਹ ਕੰਪਲੇਂਟ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ। ਸੋ ਇਹ ਮਸਲਾ ਜਿਹੜਾ ਆ ਹੁਣ ਜਿੱਦਾਂ ਆਪਾਂ ਦੱਸਿਆ ਸੀਗਾ ਕੱਲ੍ਹ ਵੀ ਕਿਉਂਕਿ ਨੈਂਸੀ ਪਲੋਸੀ ਨੇ ਪਰਸੋਂ ਹਰੀ ਝੰਡੀ ਦੇ ਦਿੱਤੀ ਸੀਗੀ ਇੰਪੀਚਮੈਂਟ ਦੀਆਂ ਪ੍ਰੋਸੀਡਿੰਗਸ ਆ ਉਸ ਨੂੰ ਸ਼ੁਰੂ ਕਰਨ ਦੇ ਲਈ। ਸੋ ਇਹ ਮਸਲਾ ਕਾਫੀ ਗੁੰਝਲਦਾਰ ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਜਾ ਰਿਹਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚੋਂ ਹੋਰ ਕੀ ਕੁਛ ਜਿਹੜਾ ਉਹ ਨਿਕਲੇਗਾ। ਪ੍ਰੀਤ ਭਰਾਰਾ ਜਿਹੜਾ ਕਿ ਇੱਕ ਟਾਈਮ ਦੇ ਉੱਤੇ ਜਿਹੜਾ ਡਿਸਟ੍ਰਿਕਟ ਅਟਰਨੀ ਸੀਗਾ, ਉਸਨੇ ਅੱਜ ਫੇਸਬੁੱਕ ਦੇ ਉੱਤੇ ਆਪਣੇ ਸੋਸ਼ਲ ਮੀਡੀਆ 'ਤੇ ਪਾਇਆ, ਕਹਿੰਦੇ ਇਹ ਬੜੀ ਹੈਰਾਨੀ ਵਾਲੀ ਗੱਲ ਹੋ ਰਹੀ ਆ ਵੀ ਇਸ ਟਾਈਮ ਹੁਣ ਤੱਕ ਸਿਰਫ ਇੱਕ ਹੀ ਵਿਸਲ ਬਲੋਵਰ ਜਿਹੜਾ ਆ ਉਹ ਸਾਹਮਣੇ ਆਇਆ ਆ। ਜੇ ਹੋਰ ਹੈਗੇ ਨੇ ਅਤੇ ਉਹ ਬਾਕੀ ਜਿਹੜੇ ਉਹ ਕਿੱਧਰ ਨੇ ਅਤੇ ਕੀ ਉਹਨਾਂ ਦੀਆਂ ਜੇ ਇੱਦਾਂ ਦੀਆਂ ਕੰਪਲੇਂਟਸ ਹੈਗੀਆਂ ਆ ਕਿ ਉਹਨਾਂ ਨੂੰ ਸੁਣਿਆ ਜਿਹੜਾ ਉਹ ਨਹੀਂ ਗਿਆ ਜਾਂ ਕਿੱਦਾਂ ਜਿਹੜਾ ਉਸ ਦੇ ਵਿੱਚ ਹੋ ਰਿਹਾ। ਸੋ ਕਈ ਤਰੀਕੇ ਦੇ ਲੋਕ ਜਿਹੜੇ ਆ ਹੱਕ ਵਾਲੇ ਵਿਰੋਧ ਵਾਲੇ ਆਪੋ ਆਪਣੇ ਜਿਹੜੀਆਂ ਕਿਆਸ ਰਹੀਆਂ ਉਹ ਇਸ ਟਾਈਮ ਲਾ ਰਹੇ ਨੇ। ਜੀ। ਇਹਦੇ ਸੰਬੰਧ ਦੇ ਵਿੱਚ ਜਿਹੜੇ ਰਿਪਬਲਿਕਨ ਪਾਰਟੀ ਦੇ ਲੀਡਰ ਹੈਗੇ GOP ਦੇ ਕੈਬਨ ਮੈਕਾਰਥੀ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਇੰਪੀਚਮੈਂਟ ਦੀ ਜਿਹੜੀ ਸ਼ੁਰੂਆਤ ਹੋਈ ਆ ਇਹਦੇ ਵਿੱਚ ਕੁਛ ਵੀ ਨਹੀਂ ਹੈਗਾ ਵੀ ਜਿਹੜਾ ਸੋਲਿਡ ਹੋਵੇ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੋਈ ਜਿਹੜਾ ਫੋਰਨ ਲੀਡਰ ਆ ਉਹਦੇ 'ਤੇ ਪ੍ਰੈਸ਼ਰ ਪਾਇਆ ਹੋਵੇ। ਸੋ ਉਸ ਸੰਬੰਧ ਦੇ ਵਿੱਚ ਉਹ ਕਹਿੰਦੇ ਆ ਵੀ ਇਹ ਜਿਹੜੀ ਆ ਬਿਨਾਂ ਕਿਸੇ ਗੱਲ ਤੋਂ ਰੌਲਾ ਪਾਇਆ ਜਾ ਰਿਹਾ।
ਜੀ ਜੀ। ਸੋ ਇਸ ਦੇ ਵਿੱਚ ਹੁਣ ਕਾਫੀ ਕੁਛ ਜਿਹੜਾ ਆ ਹੈਮਰ ਡਾਊਨ ਜਿਹੜਾ ਉਹ ਕਰਨਗੇ ਡੈਮੋਕ੍ਰੇਟ ਵੀ ਰਿਪਬਲਿਕਨ ਵੀ। ਕੱਲ੍ਹ ਵਾਈਟ ਹਾਊਸ ਦੇ ਵੱਲੋਂ ਇੱਕ ਈਮੇਲ ਗਲਤੀ ਦੇ ਨਾਲ ਨੈਂਸੀ ਪਲੋਸੀ ਨੂੰ ਜਿਹੜੀ ਉਹ ਗੱਲ ਦਿੱਤੀ ਗਈ, ਜਿਹੜੀ ਉਹਨਾਂ ਨੇ ਆਪਣੇ ਸਾਥੀਆਂ ਨੂੰ ਘੱਲਣੀ ਸੀਗੀ, ਜਿਸ ਦੇ ਵਿੱਚ ਉਹ ਕਹਿ ਰਹੇ ਸੀਗੇ ਵੀ ਆਹ ਟਾਕਿੰਗ ਪੁਆਇੰਟ ਆ, ਆਪਾਂ ਇਹਦੇ ਵਿੱਚੋਂ ਇਸ ਤਰੀਕੇ ਦੇ ਨਾਲ ਜਿਹੜੀ ਗੱਲ ਆ ਉਹ ਆਪਾਂ ਉਸ ਨੂੰ ਉਹ ਜਿਹੜਾ ਕਹਿ ਲਓ ਵੀ ਟਰਨ ਕਰਨਾ ਆ, ਅਤੇ ਆਹ ਗੱਲਾਂ ਉਸ ਦੇ ਵਿੱਚੋਂ ਜਿਹੜੀਆਂ ਆਪਾਂ ਉਹ ਯੂਜ਼ ਕਰਨੀਆਂ ਆ। ਬਾਅਦ ਉਸ ਦਾ ਵੀ ਜਿਹੜਾ ਆ ਉਹ ਉਸ ਨੂੰ ਲੈ ਕੇ ਵੀ ਕਾਫੀ ਜਿਹੜਾ ਰੌਲਾ ਰੱਪਾ ਉਹ ਰਿਹਾ ਸੀਗਾ ਜੀ। ਸੋ ਇਹ ਜਿਹੜਾ ਇਸ ਟਾਈਮ ਤਾਂ ਮੇਨ ਮਾਹੌਲ ਪੂਰੇ ਅਮਰੀਕਾ ਦੇ ਵਿੱਚ ਜਿਹੜਾ ਇੰਪੀਚਮੈਂਟ ਨੂੰ ਲੈ ਕੇ ਆ ਉਹ ਪੂਰੀ ਤਰ੍ਹਾਂ ਗਰਮਾਇਆ ਹੋਇਆ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚੋਂ ਹੋਰ ਕੁਛ ਕੀ ਜਿਹੜਾ ਆ ਉਹ ਨਿਕਲਦਾ ਹੈਗਾ ਆ। ਅਤੇ ਆਓ ਹੁਣ ਆਪਾਂ ਜਿਹੜੀ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਨਜ਼ਰ ਮਾਰਨੀਆਂ ਸ਼ੁਰੂ ਕਰਦੇ ਹਾਂ। ਅਤੇ ਜੇ ਟਰੱਕਿੰਗ ਨਾਲ ਸੰਬੰਧਿਤ ਕਿਸੇ ਦਾ ਕੋਈ ਸਵਾਲ ਹੈਗਾ ਆ ਅਤੇ ਉਸ ਸਰੋਤੇ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈਗਾ 408 272 5200 4082725200 ਦੇ ਉੱਤੇ। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਜਿਹੜੇ ਆ ਉਹ ਸਵਾਲ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜਾ ਉਹ ਤੁਸੀਂ ਰਮਨ ਜੀ ਨੂੰ ਜਿਹੜਾ ਨਾਲ ਦੇ ਨਾਲ ਪੁੱਛ ਸਕਦੇ ਹੋ। ਅਤੇ ਪਹਿਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੀ ਜਨਰਲ ਮੋਟਰ ਦੇ ਉਹਨਾਂ ਦੇ ਇੰਪਲੋਈਜ਼ ਦੇ ਦਰਮਿਆਨ ਜਿਹੜੀ ਸਟ੍ਰਾਈਕ ਦਾ ਮਸਲਾ ਹੈ ਉਹ ਕਾਫੀ ਜ਼ਿਆਦਾ ਭਖਿਆ ਹੋਇਆ ਸੀਗਾ। ਜਦੋਂ ਸਟ੍ਰਾਈਕ ਕੀਤੀ ਜਨਰਲ ਮੋਟਰ ਵਾਲਿਆਂ ਨੇ ਉਹਨਾਂ ਦੀ ਹੈਲਥ ਇੰਸ਼ੋਰੈਂਸ ਵੀ ਵਾਪਸ ਲੈ ਲਈ, ਉਹਨਾਂ ਨੂੰ ਫਾਇਰ ਕਰਨ ਦੀਆਂ ਧਮਕੀਆਂ ਵੀ, ਇਹ ਵੀ ਕੁਛ ਹੋਇਆ ਆ। ਸੋ ਯੂਨਾਈਟਿਡ ਆਟੋ ਵਰਕਰਸ ਆ ਉਹਨਾਂ ਦੇ ਦੁਆਰਾ ਜਿਹੜੀ ਆ ਉਹ ਸਟ੍ਰਾਈਕ ਆ ਉਹ ਕੀਤੀ ਗਈ ਸੀ, ਅਤੇ ਕਾਫੀ ਲੋਕ ਇਸ ਦੇ ਕਰਕੇ ਜਿਹੜੇ ਤੰਗ ਪਰੇਸ਼ਾਨ ਵੀ ਹੋਏ ਹੋਣਗੇ। ਟਰੱਕਰਸ ਡਾਇਰੈਕਟਲੀ ਜਿਹੜੇ ਉਹ ਇਸ ਦੇ ਨਾਲ ਸੰਬੰਧਿਤ ਹੁੰਦੇ ਆ, ਕਿਉਂਕਿ ਉਹਨਾਂ ਦੇ ਦੁਆਰਾ ਹੀ ਜਿਹੜੀਆਂ ਗੱਡੀਆਂ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਿਹੜੀਆਂ ਉਹ ਪਹੁੰਚਾਈਆਂ ਜਾਂਦੀਆਂ ਆ। ਸੋ ਕੀ ਜਿਹੜਾ ਰਮਨ ਜੀ ਇਸ ਦੇ ਵਿੱਚ ਜਿਹੜਾ ਹੋਇਆ ਸੀਗਾ? ਬਿਲਕੁਲ ਜੀ, ਇਹ ਜਿਹੜੀ ਸਟ੍ਰਾਈਕ ਚੱਲ ਰਹੀ ਹੈਗੀ ਇਸ ਵੇਲੇ ਜਨਰਲ ਮੋਟਰਸ ਦੀ, ਇਹਦੇ ਨਾਲ ਟਰੱਕਿੰਗ ਦਾ ਜਿਹੜਾ ਮਿਡਵੈਸਟ ਦੇ ਵਿੱਚ ਕੰਮ ਹੈਗਾ ਉਹ ਤੇ ਕਾਫੀ ਹਰਟ ਹੋ ਰਿਹਾ। ਫੀਨਿਕਸ ਦੀ ਜਿਹੜੀ ਟ੍ਰਾਂਜ਼ਿਟ ਕੰਪਨੀ ਹੈਗੀ, ਲੌਜਿਸਟਿਕਸ ਕੰਪਨੀ ਹੈਗੀ ਆ, ਉਹਨਾਂ ਨੇ ਆਲਮੋਸਟ 50 ਡਰਾਈਵਰ ਜਿਹੜੇ ਲੇ ਆਫ ਕੀਤੇ ਆ ਇਸ ਵੇਲੇ, ਤੇ 200 ਟਰੱਕ ਕੰਪਨੀ ਦਾ ਜਿਹੜਾ ਕੰਮਕਾਰ ਹੈ ਬਿਲਕੁਲ ਠੱਪਿਆ, ਤੇ 100,000 ਅ ਡੇ ਜਿਹੜਾ ਉਹਨਾਂ ਨੂੰ ਲੋਸਟ ਰੈਵਨਿਊ ਹੋ ਰਿਹਾ। ਸੋ ਇੱਦਾਂ ਦੀਆਂ ਕਈ ਹੋਰ ਕੰਪਨੀਆਂ ਹੈਗੀਆਂ ਜਿਨ੍ਹਾਂ ਨੂੰ ਕਿ ਇਸ ਜਿਹੜੀ ਜਨਰਲ ਮੋਟਰ ਦੀ ਸਟ੍ਰਾਈਕ ਹੈਗੀ ਆ ਉਹਦਾ ਕਾਫੀ ਭਾਰਾ ਜਿਹੜਾ ਹਰਜਾਨਾ ਭਰਨਾ ਪੈ ਰਿਹਾ ਇਸ ਵੇਲੇ। ਸੋ ਬਿਲਕੁਲ ਜਨਰਲ ਮੋਟਰ ਵਾਲੇ ਵੀ ਜਿਹੜੀ ਬਾਂਹ ਆ ਉਹ ਆਪਣੇ ਵੇਲੇ ਵਰਕਰ ਦੀ ਜਿਹੜੀ ਕਿਤੇ ਨਾ ਕਿਤੇ ਇਸ ਹਿਸਾਬ ਦੇ ਨਾਲ ਮਰੋੜ ਰਹੇ ਆ ਵੀ ਭਾਈ ਜੇ ਤੁਸੀਂ ਸਟ੍ਰਾਈਕ ਕਰਨੀ ਆ ਤਾਂ ਅਸੀਂ ਤੁਹਾਡੀ ਇੰਸ਼ੋਰੈਂਸ ਵੀ ਜਿਹੜੀ ਉਹ ਤੁਹਾਨੂੰ ਨਹੀਂ ਲੈਣੀ ਆ। ਸੋ ਓਵਰਆਲ ਵੈਸੇ ਜਿਹੜਾ ਟਰੱਕਿੰਗ ਦਾ ਜਿਹੜਾ ਇਸ ਟਾਈਮ ਕਿੱਦਾਂ ਦਾ ਮਾਹੌਲ ਜਿਹੜਾ ਉਹ ਚੱਲ ਰਿਹਾ ਆ ਕੰਮ, ਕਿਉਂਕਿ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ, ਕਿਸੇ ਦਾ ਕੰਮ ਠੀਕ ਆ, ਕਈ ਕਹਿੰਦੇ ਵੀ ਬਹੁਤ ਜ਼ਿਆਦਾ ਸਲੋ ਡਾਊਨ ਹੋਇਆ ਆ। ਕੀ ਪੋਜੀਸ਼ਨ ਹੈਗੀ ਓਵਰਆਲ? ਉਹਦੇ ਵਿੱਚ ਮੈਂ ਥੋੜ੍ਹਾ ਜਿਹਾ ਐਡ ਕਰਾਂ ਰਮਨ ਜੀ ਤੇ ਰਾਜ ਜੀ, ਵੀ ਇਹ ਆ ਵੀ ਕਹਿੰਦੇ ਵੀ ਟਰੱਕਿੰਗ ਦੀਆਂ ਜਿਹੜੀਆਂ ਬੈਂਕਰਪਸੀਆਂ ਆ ਉਹ ਬਹੁਤ ਜ਼ਿਆਦਾ ਵੱਧ ਰਹੀਆਂ ਹੈਗੀਆਂ ਆ। ਇਸ ਸਾਲ ਦੇ ਵਿੱਚ ਹੁਣ ਤੱਕ 640 ਕੈਰੀਅਰਸ ਜਿਹੜੇ ਆ ਉਹ ਆਊਟ ਆਫ ਬਿਜ਼ਨਸ ਚਲੇ ਗਏ ਹੈਗੇ ਆ। ਪਿਛਲੇ ਸਾਲ ਦੇ ਵਿੱਚ ਸੇਮ ਇਸੇ ਟਾਈਮ ਦੇ ਵਿੱਚ ਸਤੰਬਰ ਦੇ ਐਂਡ ਤੱਕ, ਜਾਣੀ ਕਿ ਪਹਿਲੇ 9 ਮਹੀਨਿਆਂ ਦੇ ਵਿੱਚ 175 ਕੰਪਨੀਆਂ ਨੇ ਬੈਂਕਰਪਸੀ ਫਾਈਲ ਕੀਤੀ ਸੀ ਟਰੱਕਿੰਗ ਦੀਆਂ ਨੇ। ਇਸ ਸਾਲ 640 ਜਿਹੜੀਆਂ ਟਰੱਕਿੰਗ ਕੰਪਨੀਆਂ ਆ ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਜੀ ਰਮਨ ਜੀ। ਬਿਲਕੁਲ ਇਹ ਰਾਜ ਤੇ ਹਰਜੋਤ ਭਾਜੀ, ਜਿਹੜਾ ਇਸ ਵੇਲੇ ਮਸਲਾ ਜਿਹੜਾ ਇਸ ਵੇਲੇ ਹੋ ਰਿਹਾ ਆ, ਜਿਹੜੀ ਇਸ ਵੇਲੇ ਗੱਲ ਹੋ ਰਹੀ ਆ, ਉਹ ਟਰੱਕਿੰਗ ਦੇ ਵਿੱਚ ਜਿਹੜੀ ਲਾਸਟ 2 ਇਅਰਸ ਦੇ ਵਿੱਚ ਜਿਹੜੀ ਐਂਟਰੀਜ਼ ਹੋਈਆਂ, ਲਾਸਟ 2 ਇਅਰਸ ਦੇ ਵਿੱਚ ਜਿਹੜੇ ਲੋਕੀ ਨਵੇਂ ਟਰੱਕਿੰਗ ਦੇ ਵਿੱਚ ਆਏ ਹੈਗੇ ਆ ਜਾਂ ਹੁਣ ਆ ਰਹੇ ਹੈਗੇ ਆ, ਕਾਫੀ ਜਿਹੜੀ ਟਰੱਕਿੰਗ ਇੰਡਸਟਰੀ ਜਿਹੜੀ ਐਕਸਪੈਂਡ ਹੋਈ ਹੈ ਲਾਸਟ 2 ਸਾਲਾਂ ਦੇ ਵਿੱਚ, ਉਹਦੇ ਵਿੱਚ ਕੁਇਕ ਜਿਹੜੇ ਬੰਦੇ ਜਿਹੜੇ ਹੈਗੇ ਆ ਉਹ ਆਏ ਹੈਗੇ ਆ, ਕੁਇਕ ਜਿਹੜੇ ਕਿ ਐਂਟਰੀਆਂ ਹੋਈਆਂ। ਔਰ ਇੱਕ ਜਿਹੜੀ ਹੋਰ ਬਹੁਤ ਵੱਡੀ ਗੱਲ ਹੋਈ ਹੈ ਕਿ ਜਿਹੜੀ ਅਨਪਲੈਨਡ ਬਾਇੰਗ, ਜਿਹੜੀ ਆਪਾਂ ਪਿਛਲੇ ਕਾਫੀ ਸਮੇਂ ਤੋਂ ਇਹ ਗੱਲ ਕਰਦੇ ਆ ਰਹੇ ਹਾਂ ਕਿ ਜੇ ਤੁਸੀਂ ਟਰੱਕ ਲੈਣਾ ਹੈਗਾ, ਇਹਨੂੰ ਬਹੁਤ ਸਹਿਜ ਭਾਵਨਾ, ਬਹੁਤ ਧਿਆਨ ਨਾਲ ਸੋਚ ਸਮਝ ਕੇ ਲਓ, ਕਿਉਂਕਿ ਟਰੱਕ ਲੈਣਾ ਇੱਕ ਜਿਹੜਾ ਪਹਿਲੀ ਗੱਲ ਤਾਂ ਜਿਹੜਾ ਇੱਕ ਕਮਰਸ਼ੀਅਲ ਲਾਇਸੈਂਸ ਹੈ, ਕਮਰਸ਼ੀਅਲ ਲਾਇਸੈਂਸ ਆਪਣੇ ਆਪ ਦੇ ਵਿੱਚ ਇੱਕ ਬਿਜ਼ਨਸ ਆ। ਇਹਨੂੰ ਐਜ਼ ਅ ਬਿਜ਼ਨਸ ਸਮਝੋ, ਇਹਨੂੰ ਐਜ਼ ਇੰਨੀ ਕਿ ਇਹਦੇ ਤੇ ਡੂੰਘਾਈ ਤੇ ਇੱਥੇ ਕੰਮ ਕਰੋ, ਕਿਉਂਕਿ ਇੱਕ ਟਰੱਕ ਦਾ ਲਾਇਸੈਂਸ ਲੈ ਕੇ ਐਵੇਂ ਟਰੱਕ ਤੇ ਚੜ੍ਹ ਜਾਣਾ ਤੇ ਇਹ ਸੋਚ ਲੈਣਾ ਵੀ ਚੱਲ ਟਰੱਕ ਤੇ ਚੜ੍ਹ ਗਏ 6 ਮਹੀਨੇ ਚਲਾ ਲਿਆ, ਹੁਣ ਟਰੱਕ ਲੈ ਲਓ ਜੀ ਆਪਣਾ, ਆਹ ਕਰ ਲਓ ਉਹ ਕਰ ਲਓ, ਇਹ ਜਿਹੜੀਆਂ ਚੀਜ਼ਾਂ ਨਾ ਇਹਨਾਂ ਦੇ ਬੜੇ ਡੀਪਲੀ ਸੋਚੋ। ਇਹ ਲੌਂਗ ਟਰਮ ਬਿਜ਼ਨਸ ਹੈਗਾ। ਟਰੱਕ ਲਾਇਸੈਂਸ ਜਦੋਂ ਤੁਸੀਂ ਲੈ ਲੈਂਦੇ ਆ, ਤੁਸੀਂ ਇੱਕ ਬਿਜ਼ਨਸ ਪਰਸਨ ਵਾਂਗੂ ਸੋਚੋ ਕਿ ਤੁਹਾਡੇ ਫਾਇਦੇ 'ਚ ਕੀ ਆ, ਤੁਹਾਡੇ ਨੁਕਸਾਨ 'ਚ ਕੀ ਆ।
ਕਈ ਵਾਰੀ ਜਿਹੜਾ ਤੁਹਾਡਾ ਫਰੈਂਡ ਆ, ਤੁਹਾਡਾ ਦੋਸਤ ਆ, ਤੁਹਾਡਾ ਰਿਸ਼ਤੇਦਾਰ ਆ, ਉਹ ਮੇ ਬੀ ਗੁੱਡ ਕਰਦਾ ਹੋ ਸਕਦਾ ਟਰੱਕਿੰਗ ਦੇ ਵਿੱਚ, ਉਹਦਾ ਰਹਿਣ ਸਹਿਣ, ਉਹਦਾ ਕੰਮਕਾਰ, ਉਹਦੀਆਂ ਸਾਰੀਆਂ ਚੀਜ਼ਾਂ ਡਿਫਰੈਂਟ ਹੋਣ ਤੁਹਾਡੇ ਨਾਲੋਂ, ਜੀ ਪਰ ਜਿਹੜਾ ਤੁਹਾਡਾ ਹੈਗਾ ਅੱਜ ਦੀ ਤਰੀਕ ਦੇ ਵਿੱਚ ਐਕਸਪੈਂਸਿਸ ਜਿਹੜੇ ਆ ਬਹੁਤ ਜ਼ਿਆਦਾ ਹੋ ਗਏ ਆ, ਖਾਸ ਕਰਕੇ ਇੰਸ਼ੋਰੈਂਸ। ਮੈਨੂੰ ਕਹੋ ਬਹੁਤ ਡੀਲਰਸ਼ਿਪ ਤੋਂ ਇਹ ਸੁਣਨ ਨੂੰ ਮਿਲਦਾ ਆ ਕਿ ਟਰੱਕ ਦਾ ਲੋਨ ਅਪਰੂਵ ਹੋ ਗਿਆ, ਸਾਰਾ ਕੁਝ ਅਪਰੂਵ ਹੋ ਗਿਆ, ਪਰ ਜਦੋਂ ਇੰਸ਼ੋਰੈਂਸ ਦਾ ਕੋਟ ਆਇਆ ਉਦੋਂ ਬੰਦੇ ਉਹ ਛੱਡ ਗਏ। ਸੋ ਤੁਸੀਂ ਕਿੰਨੇ ਦਿਨ ਵੇਸਟ ਕੀਤੇ ਹੋਣੇ ਆ ਉਹ ਟਰੱਕ ਦਾ ਲੋਨ ਕਰਾਉਣ ਨੂੰ, ਉੱਥੇ ਟਰੱਕ ਪਸੰਦ ਕਰਨ ਨੂੰ, ਸਾਰਾ ਕੁਝ ਕਰਨ ਨੂੰ, ਪਰ ਜਦੋਂ ਇੰਸ਼ੋਰੈਂਸ ਦਾ ਕੋਟ ਆਇਆ ਉਦੋਂ ਤੁਸੀਂ ਉਹ ਛੱਡਤਾ। ਜੀ ਸੋ ਇਹ ਮੇਰੀ ਜਿਹੜੀ ਇੱਕ ਬੇਨਤੀ ਹੈ ਸਾਰਿਆਂ ਨੂੰ ਕਿ ਜਿਹੜੇ ਵੀ ਇਸ ਵੇਲੇ ਮੈਨੂੰ ਨਾਪਟਾ ਦੇ ਵਿੱਚ ਵੀ ਬਹੁਤ ਕਾਲਸ ਆਉਂਦੀਆਂ ਕਿ ਭਾਜੀ ਟਰੱਕ ਲੈ ਲਿਆ, ਆਹ ਕਰ ਲਿਆ, ਆਹ ਕਰ ਲਿਆ, ਹੁਣ ਦੱਸੋ ਕੀ ਕਰੀਏ। ਉਹਦੇ ਵਿੱਚ ਬਹੁਤ ਔਖਾ ਆ। ਤੁਸੀਂ ਟਰੱਕ ਲੈਣ ਤੋਂ ਪਹਿਲਾਂ ਸਲਾਹ ਕਰੋ, ਇਹ ਜਿਹੜੀ ਤੁਸੀਂ ਟਰੱਕ ਲੈਣ ਤੋਂ ਬਾਅਦ ਚ ਸ਼ੁਰੂ ਕਰਦੇ ਆ ਸਲਾਹ ਵੀ ਹੁਣ ਕੰਮ ਕਿੱਦਾਂ ਕਰੀਏ। ਸੋ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਇਹ ਇਸ ਵੇਲੇ ਜਿਹੜਾ ਮੇਨ ਇਫੈਕਟ ਹੈਗਾ, ਯੈਸ ਮਾਰਕੀਟ ਸਲੋ ਆ, ਇਹਦਾ ਕੋਈ ਸ਼ੱਕ ਨਹੀਂ ਹੈਗਾ, ਕਿਉਂਕਿ ਵੈਦਰ ਕੰਡੀਸ਼ਨ ਹੁਣ ਦੇਖੋ ਨਾ, ਅੱਜ ਦੀ ਤਰੀਕ ਦੇ ਵਿੱਚ ਅਸੀਂ ਸੈਂਟਰਲ ਵੈਲੀ ਦੇ ਵਿੱਚ ਇੱਥੇ ਬੈਠੇ ਆ ਫ੍ਰਿਜ਼ਨੋ ਦੇ ਵਿੱਚ, ਸਾਡਾ ਵੈਦਰ ਜਿਹੜਾ ਆ ਇਹ ਲੱਗਦਾ ਕਿ ਐਤਕੀ ਠੰਡ ਬਹੁਤ ਜਲਦੀ ਸ਼ੁਰੂ ਹੋਣ ਵਾਲੀ ਹੈ। ਫਿਰ ਪਿਛਲੇ ਸਾਲ ਇਸ ਸਾਲ ਠੰਡ ਬਹੁਤ ਲੇਟ ਐਂਡ ਹੋਈ ਸੀ, ਹੁਣ ਠੰਡ ਜਲਦੀ। ਸੋ ਇਹ ਸਾਰਾ ਵੈਦਰ ਜਿਹੜਾ ਆ ਇਹ ਪ੍ਰੋਡਿਊਸ ਵਾਲੀ ਮਾਰਕੀਟ ਤੇ ਬਹੁਤ ਜ਼ਿਆਦਾ ਅਸਰ ਪਾਉਂਦਾ ਜੀ। ਸੋ ਇਹ ਰਮਨ ਜੀ ਇਕੱਲਾ ਜਿਹੜੀਆਂ ਨਵੀਆਂ ਸਟਾਰਟਅਪ ਨਹੀਂ, ਆਪਾਂ ਦੱਸਦੇ ਜਾਈਏ ਵੀ ਪੁਰਾਣੀਆਂ ਵੀ ਕਈ ਕੰਪਨੀਆਂ, 101 ਸਾਲ ਪੁਰਾਣੀ ਕੰਪਨੀ LTL ਜਾਇੰਟ ਜਿਹੜੀ ਨਿਊ ਇੰਗਲੈਂਡ ਮੋਟਰ ਫਰੇਟ, ਉਹ 12 ਫਰਵਰੀ ਨੂੰ ਬੰਦ ਹੋ ਗਈ ਸੀ। ਉਹ ਤੋਂ ਬਾਅਦ NEMF ਜਿਹਦੇ 1472 ਦੇ ਕਰੀਬ ਟਰੱਕ ਸੀਗੇ। ਉਹ ਤੋਂ ਬਾਅਦ ਜੰਗਟਾਊਨ ਓਹਾਇਓ ਵੇਸਟ ਫਾਲਕਨ ਟਰਾਂਸਪੋਰਟ ਜਿਹੜੀ ਅਪ੍ਰੈਲ 27 ਨੂੰ ਸ਼ਟਡਾਊਨ ਹੋਈ, ਜਿਹਦੇ 585 ਟਰੱਕ ਸੀਗੇ। ਹੋਰ ਬਹੁਤ ਸਾਰੀਆਂ ਛੋਟੀਆਂ ਕੰਪਨੀਆਂ ਜਿਹੜੀਆਂ ਹੈਗੀਆਂ, ਵਿਲੀਅਮ ਟਰੱਕਿੰਗ, ALA ਟਰੱਕਿੰਗ, LME, ਸਟਾਰਲਾਈਟ ਟਰੱਕਿੰਗ, ਟਰੈਵਲ ਟਰਾਂਸਪੋਰਟੇਸ਼ਨ, ਕੈਨਰੀ ਟਰੱਕਿੰਗ, HVH ਟਰਾਂਸਪੋਰਟੇਸ਼ਨ, ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਇਹ ਬੰਦ ਹੋਈਆਂ ਹੈਗੀਆਂ। ਵਿੱਚ ਪੰਜਾਬੀਆਂ ਦੀਆਂ ਵੀ ਕਾਫੀ ਕੰਪਨੀਆਂ ਜਿਹੜੀਆਂ ਆ ਪਤਾ ਲੱਗਿਆ ਵੀ ਬੰਦ ਹੋ ਰਹੀਆਂ ਹੈਗੀਆਂ ਜੀ। ਇਹਦੇ ਵਿੱਚ ਹਰਜੋਤ ਭਾਈ ਜੇ ਤੁਸੀਂ ਨਾ ਕਈ ਕੰਪਨੀਆਂ ਐਸੀਆਂ ਹੈਗੀਆਂ ਜਿਨ੍ਹਾਂ ਦੇ ਆਪਾਂ ਬੈਕਗਰਾਊਂਡ ਜਾਈਏ ਤੇ ਉਹਨਾਂ ਦੀ ਨਾ ਜਿਹੜੀ ਟੈਕਸੇਸ਼ਨ ਪ੍ਰੋਬਲਮ ਹੈਗੀ ਆ, ਜਿਹੜੀਆਂ ਟੈਕਸਸ ਡਿਊ ਹੋ ਗਏ ਸੀਗੇ, ਬਹੁਤ ਜ਼ਿਆਦਾ ਬੈਕ ਐਂਡ ਇਕੱਠਾ ਹੋ ਗਿਆ ਸੀਗਾ। ਸੋ ਕਈ ਕੰਪਨੀਆਂ ਦੇ ਨਾਂ ਚੇਂਜ ਹੋਏ ਆ, ਕਈ ਕੁਛ ਹੋਇਆ। ਆਪਾਂ ਠੀਕ ਆ ਇਹ ਕਿਉਂਕਿ ਹੁਣ ਸਾਰਾ ਕੁਛ ਇਸ ਸਲੋ ਡਾਊਨ ਦੇ ਨਾਲ ਜੋੜ ਦਿੱਤਾ ਗਿਆ, ਪਰ ਉਹਨਾਂ ਕੰਪਨੀਆਂ ਦੇ ਸ਼ਟਡਾਊਨ ਹੋਣ 'ਚ ਹੋਰ ਵੀ ਕਈ ਰੀਜ਼ਨ, ਕਈ ਵੱਡੀਆਂ ਕੰਪਨੀਆਂ ਦੇ ਕਈ ਰੀਜ਼ਨ ਹੈਗੇ ਨੇ। ਪਰ ਆਪਾਂ ਜੇ ਆਪਣੀ ਗੱਲ ਕਰੀਏ ਆਪਣੀ ਕਮਿਊਨਿਟੀ ਦੀ, ਤੇ ਆਪਾਂ ਨੂੰ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਇਹ ਇਸ ਵੇਲੇ ਜਿਹੜਾ ਸਲੋ ਡਾਊਨ ਹੋਇਆ ਜਾਂ ਇਸ ਵੇਲੇ ਜਿਹੜਾ ਕੋਈ ਕੁਛ ਵੀ ਹੋ ਰਿਹਾ, ਦੇਖੋ ਅਗੇਨ ਜਦੋਂ ਹੁਣ ਆਪਾਂ ਕੋਈ ਵੀ ਲੋਡ ਲੈਂਦੇ ਆ ਜਾਂ ਕੁਛ ਵੀ ਕਰਦੇ ਆ, ਉਹਦੇ ਲੋਡ ਲੈਣ ਦੇ ਬਾਰੇ ਦੇ ਵਿੱਚ ਤੁਹਾਨੂੰ ਬਹੁਤ ਜਿਹੜੀ ਆ ਜ਼ਿੰਮੇਵਾਰੀ ਔਰ ਬਹੁਤ ਉਹਦੇ 'ਚ ਤੁਹਾਨੂੰ ਨੌਲੇਜ ਚਾਹੀਦੀ ਆ। ਇਹ ਇੱਕ ਫੋਨ ਕਾਲ ਨਹੀਂ ਗੀ ਕਿ ਇੱਕ ਫੋਨ ਕਾਲ ਉੱਠ ਕੇ ਸਵੇਰੇ ਕੀਤੀ ਤੇ ਆਪਾਂ ਲੋਡ ਲੈ ਲਿਆ ਤੇ ਆਪਾਂ ਉਹਦੇ ਵਿੱਚ ਕਾਮਯਾਬ ਹੋ ਜਾਵਾਂਗੇ। ਇਟਸ ਨਾਟ ਲਾਈਕ ਦੈਟ। ਇਹਨੂੰ ਬਹੁਤ ਡੀਪਲੀ ਥੋੜਾ ਜਿਹਾ ਸਮਝਣ ਦੀ ਲੋੜ ਆ। ਜੀ ਜੀ। ਆਪਾਂ ਪਿਛਲੀ ਵਾਰੀ ਵੀ ਜਿਹੜੇ ਜਾਂਦੇ ਜਾਂਦੇ ਖਬਰ ਦੇ ਉੱਤੇ ਚਰਚਾ ਕੀਤੀ ਸੀਗੀ ਵੀ ਐਮਾਜ਼ੋਨ ਵਾਲਿਆਂ ਨੇ ਤਕਰੀਬਨ 1 ਲੱਖ ਜਿਹੜੇ ਰਿਵੀਅਨ ਦੇ ਇਲੈਕਟ੍ਰਿਕ ਟਰੱਕ ਜਿਹੜੇ ਆ ਉਹ ਸਟਾਰਟਅਪ ਜਿਹੜੀ ਰਿਵੀਅਨ ਕੰਪਨੀ ਤੋਂ ਉਹਨਾਂ ਦੇ ਨਾਲ ਡੀਲ ਜਿਹੜੀ ਉਹ ਬਣਾ ਲਈ ਆ। ਸੋ $700 ਮਿਲੀਅਨ ਦੀ ਜਿਹੜੀ ਇਨਵੈਸਟਮੈਂਟ ਜਿਹੜੀ ਆ ਉਸ ਦੇ ਵਿੱਚ ਰਿਵੀਅਨ ਦੇ ਵਿੱਚ ਕਹਿੰਦੇ ਫਰਵਰੀ ਦੇ ਵਿੱਚ ਹੋਈ ਸੀ। ਸੋ ਇਹ ਟੈਸਲਾ ਦੀ ਇੱਕ ਕਹਿ ਲਓ ਵੀ ਕੰਪੀਟੀਟਰ ਕੰਪਨੀ ਦੇ ਵਜੋਂ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ ਆ, ਅਤੇ 2021 ਦੇ ਵਿੱਚ ਕਹਿੰਦੇ ਆਪਣੀਆਂ ਜਿਹੜੀਆਂ ਪਹਿਲੀਆਂ ਵੈਨਸ ਆ ਉਹ ਜਿਹੜੀਆਂ ਲਿਆਉਣਗੀਆਂ। ਸੋ ਇਸ ਦੇ ਨਾਲ ਵੀ ਜਿਹੜਾ ਐਮਾਜ਼ੋਨ ਆ ਉਹ ਬਾਕੀਆਂ ਦੇ ਉੱਤੋਂ ਖੁਦ ਆਪਣੀ ਹੀ ਇੱਕ ਹੁਣ ਟਰਾਂਸਪੋਰਟ ਡਿਲੀਵਰੀ ਸਿਸਟਮ ਖੁਦ ਆਪਣਾ ਹੀ ਜਿਹੜਾ ਤਿਆਰ ਕਰ ਰਿਹਾ। ਬਿਲਕੁਲ ਜੀ ਬਿਲਕੁਲ। ਇਹ ਇੱਕ ਤਰੀਕਾ ਵੀ ਹੈਗਾ ਆ। ਜਦੋਂ ਹੁਣ ਪਿੱਛੇ ਜੇ ਰੌਲਾ ਬਹੁਤ ਜ਼ਿਆਦਾ ਕਲਾਈਮੇਟ ਚੇਂਜ ਦਾ ਰੌਲਾ ਪਿਆ, ਇੱਕ ਉਸ ਮਾਮਲੇ ਦੇ ਵਿੱਚ ਇੱਕ PR ਚੀਜ਼ ਵੀ ਹੈਗੀ ਆ, ਉਸ ਦੇ ਪੱਖੋਂ ਵੀ ਇਹਨੂੰ ਲਿਆ ਜਾ ਰਿਹਾ ਕਿ ਐਮਾਜ਼ੋਨ ਆਪਣੇ ਆਪ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਇਹਦੇ ਹੱਕ 'ਚ ਹੈਗਾ ਕਲਾਈਮੇਟ ਜਿਹੜਾ ਚੇਂਜ ਹੋ ਰਿਹਾ। ਇਹ ਇੱਕ PR ਸਟੰਟ ਵੀ ਕਹਿ ਸਕਦੇ ਆ, ਬਟ ਡੈਫੀਨੇਟਲੀ ਜਿਹੜੀ ਫਿਊਚਰ ਹੈਗਾ। ਮੈਂ ਕੱਲ ਹੀ ਇੱਕ ਡਾਕੂਮੈਂਟਰੀ ਦੇਖ ਰਿਹਾ ਸੀ BBC ਦੀ
ਜਿਹਦੇ ਵਿੱਚ ਕੀ ਇਹ ਦਰਸਾਇਆ ਗਿਆ ਸੀਗਾ ਕਿ ਚਾਈਨਾ ਦੇ ਵਿੱਚ ਜਿਹੜੀਆਂ ਇਲੈਕਟ੍ਰਿਕ ਬੱਸਿਸ ਹੈਗੀਆਂ ਉਹ ਮੇਰੇ ਖਿਆਲ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਇਲੈਕਟ੍ਰਿਕ ਬੱਸਿਸ ਹੋ ਗਈਆਂ ਤੇ ਉਹਦੇ ਮੁਕਾਬਲੇ ਦੇ ਵਿੱਚ ਸਾਡੇ ਕੰਟਰੀ ਦੇ ਵਿੱਚ ਅਜੇ ਅਬਾਊਟ 300 ਦੇ ਕਰੀਬ ਜਿਹੜੀਆਂ ਕੰਪਨੀਆਂ ਹੈਗੀਆਂ ਸਿਟੀਜ਼ ਹੈਗੀਆਂ ਜਿਹੜੀਆਂ ਬੱਸਿਸ ਉਹ ਇਲੈਕਟ੍ਰਿਕ ਹੋਈਆਂ। ਸੋ ਬੜਾ ਜ਼ਿਆਦਾ ਫਰਕ ਹੈਗਾ। ਡੈਫੀਨੇਟਲੀ ਜਿਹੜੀ ਇਹ ਸੋਚ ਹੈਗੀ ਹੈ ਇਲੈਕਟ੍ਰਿਕ ਵੈਨਸ, ਇਲੈਕਟ੍ਰਿਕ ਟਰੱਕਸ ਜਾਂ ਇਲੈਕਟ੍ਰਿਕ ਬੱਸ, ਇਹਦੇ ਵੱਲ ਨੂੰ ਵੱਧ ਰਿਹਾ ਆ, ਦੁਨੀਆ ਇਹਦੇ ਵੱਲ ਨੂੰ ਵੱਧ ਰਹੀ ਹੈ। ਪਰ ਡੈਫੀਨੇਟਲੀ ਇਹਨੂੰ ਇੱਕ ਸਟੰਟ ਵੀ ਕਿਹਾ ਜਾ ਸਕਦਾ ਆ ਜਿਹੜੇ ਕਲਾਈਮੇਟ ਚੇਂਜ ਦੇ ਤੌਰ ਤੇ ਕਿਉਂਕਿ ਇਹ ਰਾਈਟ ਵੇ ਉਸ ਹੀ ਟਾਈਮ ਦੇ ਵਿੱਚ ਆਇਆ ਹੈ ਜਦੋਂ ਆਪਣਾ ਜ਼ਿਆਦਾ ਰੌਲਾ ਰੱਪਾ ਪਿਆ ਆ ਹੁਣ ਪਿਛਲੇ ਵੀਕ ਦੇ ਵਿੱਚ ਕਲਾਈਮੇਟ ਕੰਟਰੋਲ ਦੇ ਬਾਰੇ ਦੇ ਵਿੱਚ। ਤੇ ਰਾਜ ਆਪਾਂ ਨੂੰ ਇੱਕ ਜਿਹੜਾ ਗੋਬਿੰਦ ਹਰੀ ਉਹਨਾਂ ਨੇ ਇੱਕ ਫੇਸਬੁੱਕ ਤੇ ਸਵਾਲ ਪੁੱਛਿਆ ਕਨਫਰਮ ਅਬਾਊਟ W2, ਉਹ ਮੈਨੂੰ ਸਮਝ ਨਹੀਂ ਆਈ ਵੀ ਕੀ ਕਨਫਰਮ ਕਰਨਾ ਚਾਹੁੰਦੇ ਆ W2 ਦੇ ਬਾਰੇ ਦੇ ਵਿੱਚ। 2020 ਤੋਂ ਚਾਲੂ ਹੋ ਰਿਹਾ ਜੀ ਉਹ। ਹਾਂਜੀ, ਡਰਾਈਵਰ ਵਾਸਤੇ W2 ਤੋਂ ਹਮੇਸ਼ਾ ਤੋਂ ਹੀ ਰਿਕੁਆਇਰਡ ਸੀਗਾ। ਉਹ ਅਸੀਂ ਇੱਕ ਲੂਪਹੋਲ ਲੱਭਿਆ ਸੀਗਾ ਜਿਹਦੇ ਚ ਅਸੀਂ 1099 ਡਰਾਈਵਰ ਨੂੰ ਦਿੰਦੇ ਸੀ, ਉਹ ਕਦੀ ਵੀ ਨਹੀਂ ਦੇ ਸਕਦੇ। ਟਰੱਕਿੰਗ ਕੰਪਨੀ ਦਾ ਜਿਹੜਾ ਹੈਗਾ ਉਹ ਅਜੇ ਗ੍ਰੇ ਏਰੀਆ ਹੈਗਾ। ਅੱਜ ਦੀ ਤਰੀਕ ਦੇ ਵਿੱਚ ਉਹਦੀ ਜਿਹੜੀ ਡੇਟ ਹੈਗੀ ਆ ਉਹ 1 ਜਨਵਰੀ ਹੈਗੀ ਆ, ਬਟ ਸਟਿਲ ਉਹਦੇ ਤੇ ਕਈ ਚੀਜ਼ਾਂ ਜਿਹੜੀਆਂ ਚੇਂਜਸ ਹੋ ਰਹੀਆਂ, ਕਈ ਕੁਛ ਹੋ ਰਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹ ਜਿਹੜੀਆਂ ਚੀਜ਼ਾਂ ਆ, ਉਹ ਜਿਹੜੀਆਂ ਗੱਲਾਂ ਆ ਉਹ ਆਪਾਂ ਕਲੀਅਰ ਕਰਾਂਗੇ। ਬਟ ਹੁਣ ਹਾਲ ਦੀ ਘੜੀ ਜਿਹੜਾ ਟਾਈਮ ਹੈਗਾ ਉਹ ਜਨਵਰੀ 1 ਹੈਗੀ ਜੀ 2020 ਜਨਵਰੀ 1 ਤੋਂ ਜਿਹੜਾ ਮਿਸ ਕਲਾਸੀਫਿਕੇਸ਼ਨ ਆਫ ਜਿਹੜਾ ਇੰਡੀਪੈਂਡੈਂਟ ਕੰਟਰੈਕਟਰਸ ਇੰਪਲੋਇਰ ਦਾ ਜਿਹੜਾ ਮਸਲਾ ਸੀਗਾ ਡਾਇਨਾਮਿਕ ਡਿਸੀਜਨ ਤੋਂ ਬਾਅਦ ਦੇ ਵਿੱਚ ਇਹ ਪੂਰੀ ਜਿਹੜੀ ਗਰਾਰੀ ਆ ਉਹ ਘੁੰਮਣੀ ਜਿਹੜੀ ਉਹ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਹੈ ਫਰਕ ਪਿਆ ਸੀ। ਲਿਫਟ ਤੇ ਊਬਰ ਵਾਲੇ ਜਿਹੜੇ ਡਰਾਈਵਰ ਆ ਉਹ ਵੀ ਇਸ ਦੀ ਚਪੇਟ ਦੇ ਵਿੱਚ ਆਏ ਆ। ਜਿੱਦਾਂ ਤੁਸੀਂ ਆਪਾਂ ਲਾਸਟ ਟਾਈਮ ਹੀ ਗੱਲ ਕੀਤੀ ਸੀ, ਉਹ ਤਾਂ ਮੁੱਕਰ ਗਏ ਆ। ਜਿਹੜੇ ਉਹ ਊਬਰ ਵਾਲੇ ਵੀ ਅਸੀਂ ਨਹੀਂ ਇਹ ਕੰਮ ਜਿਹੜਾ ਉਹ ਕਰਨਾ ਆ। ਹੁਣ ਦੇਖਦੇ ਹਾਂ ਵੀ ਇਹ ਕੀ ਇੰਡੀਪੈਂਡੈਂਟ ਕੰਟਰੈਕਟਰ ਦੇ ਉੱਤੇ ਭਾਰ ਜਿਹੜਾ ਪਾਉਣ ਵਾਲੇ ਆ ਜਿਹੜੇ ਕੈਲੀਫੋਰਨੀਆ ਸਟੇਟ ਵਾਲੇ ਜਾਂ ਊਬਰ ਵਾਲਿਆਂ ਨੂੰ ਵੀ ਜਿਹੜਾ ਉਹ ਸਿੱਧੇ ਰਾਹ ਜਿਹੜਾ ਲਿਆਉਣਗੇ ਇਸ ਮਸਲੇ ਦੇ ਵਿੱਚ, ਜਾਂ ਵਿਚਾਰੇ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਇਸ ਹਿਸਾਬ ਦੇ ਨਾਲ ਹੋਰ ਥਾਵਾਂ ਦੇ ਉੱਤੇ ਕਈ ਥਾਵਾਂ ਦੇ ਉੱਤੇ ਕੰਮ ਕਰਦੇ ਉਸ ਦੇ ਵਿੱਚ ਜਿਹੜੇ ਉਹ ਰਗੜੇ ਜਾਣਗੇ। ਸੋ ਦੇਖੋ ਜੇ ਹੁਣ ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਨਮਨ ਜੀ ਹਰਜੋਤ ਜੀ ਜ਼ਰੂਰ ਹੈਗੀ ਆ, ਚਲੋ ਜੇ ਹੁਣ ਕਾਨੂੰਨ ਬਣ ਗਿਆ ਆ ਇਹਦਾ ਮਤਲਬ ਇਹ ਨਹੀਂ ਆ ਵੀ ਹੁਣ ਜੇ ਕੋਈ $multi-billion ਕੰਪਨੀ ਹੈਗੀ ਆ ਵੀ ਤੁਸੀਂ ਉਸ ਨੂੰ ਬਾਅਦ ਦੇ ਵਿੱਚ ਕਹੋ ਵੀ ਚੱਲ ਛੱਡ ਕੋਈ ਨਹੀਂ ਇਹਨਾਂ ਦੇ ਨਾਲ ਕੌਣ ਪੰਗਾ ਲਊਗਾ ਕਿਵੇਂ ਆ, ਫਿਰ ਉਹਨਾਂ ਨੂੰ ਵੀ ਉਸ ਲਾਈਨ ਦੇ ਉੱਤੇ ਲਿਆਓ, ਉਹਨਾਂ ਦੇ ਨਾਲ ਬਰਾਬਰਤਾ ਰੱਖੋ ਵੀ ਡੰਡਾ ਜਿਹੜਾ ਕਰਨਾ ਉਹ ਸਾਰਿਆਂ ਦੇ ਲਈ ਜਿਹੜਾ ਉਹ ਬਰਾਬਰ ਰੱਖੋ, ਜੇ ਮਾਰਨਾ ਹੈ ਤਾਂ ਨਹੀਂ ਤਾਂ ਫਿਰ ਸਾਰਿਆਂ ਨੂੰ ਛੱਡੋ। ਇੱਦਾਂ ਜਿਹੜੀ ਇਹ ਗੱਲ ਫਿਰ ਠੀਕ ਨਹੀਂ ਲੱਗਦੀ। ਨਹੀਂ, ਉਹ ਤਾਂ ਰਾਜ ਇਹ ਤਾਂ ਹੁਣ ਇੱਕ ਤਰਫਾ ਕਹਾਣੀ ਆ ਨਾ ਕਿ ਮਤਲਬ ਕਿ ਇਹ ਤਾਂ ਪੰਜਾਬ ਉਹ ਜਿੱਦਾਂ ਆਪਣੇ ਪੰਜਾਬ 'ਚ ਨਹੀਂ ਹੁੰਦਾ ਵੀ ਕਰ ਲਓ ਤੁਸੀਂ ਜੋ ਮਰਜ਼ੀ ਲਾਗੂ, ਅਸੀਂ ਤਾਂ ਨਹੀਂ ਮੰਨਣਾ, ਮਤਲਬ ਉਹ ਚੀਜ਼ ਆ। ਨਹੀਂ, ਕੈਲੀਫੋਰਨੀਆ 'ਚ ਹੋਊਗਾ ਜੀ, ਇੱਥੇ ਯੂਨੀਅਨ ਬੜੀਆਂ ਸਟਰੋਂਗ ਆ, ਜੇ ਉਹਨੇ ਨਾ ਕੀਤਾ ਊਬਰ ਦਾ ਤਾਂ ਇਹੀ ਤੇ ਹੀ ਫੇਰੂਗੇ। ਹਾਂਜੀ ਬਹੁਤ ਜੀ ਰਮਨ ਜੀ, ਲੱਗਦਾ ਉਹਨਾਂ ਦੀ ਆਪਾਂ ਕਨੈਕਸ਼ਨ 'ਚ ਪ੍ਰੋਬਲਮ ਆ ਰਹੀ ਆ ਜੀ। ਬਿਲਕੁਲ, ਕੋਈ ਨਹੀਂ, ਆਪਾਂ ਉਹਨਾਂ ਦੇ ਨਾਲ ਮੁੜ ਕੇ ਜਿਹੜੀ ਦੁਬਾਰਾ ਕੰਟੈਕਟ ਜਿਹੜਾ ਉਹ ਕਰਦੇ ਹਾਂ। ਸਰੋਤਿਓ ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ ਜੀ। ਜੀ ਬਿਲਕੁਲ। ਸੋ ਜਿਸ ਤਰ੍ਹਾਂ ਆਪਾਂ ਰਾਜੀ ਗੱਲਬਾਤ ਕਰ ਰਹੇ ਸੀ ਭਈ ਟਰੱਕਿੰਗ ਇੰਡਸਟਰੀ ਜਿਹੜੀ ਆ ਉਹ ਕਾਫੀ ਜਿਹੜੀ ਆ ਸਲੋ ਹੋ ਰਹੀ ਹੈਗੀ ਆ। ਉਹਦਾ ਮੇਨ ਰੀਜ਼ਨ ਜਿਹੜੀ ਆ ਚਾਈਨਾ ਤੇ ਮੈਕਸੀਕੋ ਹੈਗਾ। ਚਾਈਨਾ ਦੇ ਟੈਰਿਫ ਨੇ ਜਿਹੜਾ ਬਹੁਤ ਜ਼ਿਆਦਾ ਜਿਹੜਾ ਟਰੱਕਿੰਗ ਇੰਡਸਟਰੀ ਦੇ ਉੱਤੇ ਜਿਹੜਾ ਆ ਅਫੈਕਟ ਕੀਤਾ ਹੈਗਾ ਆ। ਇਸੇ ਤਰ੍ਹਾਂ ਮੈਕਸੀਕੋ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਮਾਨ USA 'ਚ ਆਉਂਦਾ ਸੀ, ਇੱਥੋਂ ਉੱਥੇ ਜਾਂਦਾ ਸੀ, ਉਹ ਵੀ ਜਿਹੜਾ ਆ ਕਾਫੀ ਸਲੋ ਹੋਇਆ ਹੈਗਾ। ਸੋ ਇਹਦਾ ਅਸਰ ਤੇ ਉੱਪਰੋਂ ਹੁਣ ਜਿਸ ਤਰ੍ਹਾਂ ਰਮਨ ਹੁਣੀ ਦੱਸਿਆ ਸੀ ਵੀ ਇਸ ਵਾਰੀ ਠੰਡ ਵੀ ਜਿਹੜੀ ਪਹਿਲਾਂ ਪੈਣੀ ਸ਼ੁਰੂ ਹੋ ਗਈ ਹੈ, ਇਹਦਾ ਪ੍ਰੋਡਿਊਸ ਦੇ ਉੱਤੇ ਵੀ ਕਾਫੀ ਅਸਰ ਪੈਣਾ ਹੈਗਾ। ਕੈਲੀਫੋਰਨੀਆ 'ਚੋਂ ਸਾਰਿਆਂ ਨੂੰ ਪਤਾ ਹੀ ਆ ਵੀ ਪ੍ਰੋਡਿਊਸ ਸਭ ਤੋਂ ਵੱਧ ਜਿਹੜਾ ਬਾਕੀ ਸਟੇਟਾਂ ਨੂੰ ਜਾਂਦਾ ਆ। ਸੋ ਓਵਰਆਲ ਜੇ ਦੇਖਿਆ ਜਾਵੇ ਟਰੱਕਿੰਗ ਇੰਡਸਟਰੀ ਪਿਛਲੇ 2 ਸਾਲਾਂ ਤੋਂ ਕਾਫੀ ਡਾਊਨ ਚੱਲਦੀ ਜਾ ਰਹੀ ਹੈਗੀ ਆ। ਜੀ ਤੇ ਆਪਣੇ ਨਾਲ ਕੁਝ ਕਾਲਰ ਵੀ ਜੁੜੇ ਨੇ। ਸਰੋਤੇ ਤੁਹਾਡਾ ਵੀ ਜੇ ਕੋਈ ਸਵਾਲ ਹੈਗਾ ਤੁਸੀਂ ਵੀ ਕਾਲ ਕਰਕੇ ਜਿਹੜਾ ਸਵਾਲ ਪੁੱਛ ਸਕਦੇ ਹੋ। ਨੰਬਰ ਹੈਗਾ 408 272 5200 4082725200। ਰਮਨ ਜੀ ਆਵਾਜ਼ ਆ ਰਹੀ ਹੈ? ਬਿਲਕੁਲ ਜੀ, ਬਿਲਕੁਲ। ਤੇ ਗੋਬਿੰਦ ਹਰੀ ਉਹਨਾਂ ਦਾ ਜਿਹੜਾ ਜਵਾਬ ਮੈਂ ਦੇ ਦਿਆਂ, ਉਹ ਕਹਿੰਦੇ ਬ੍ਰੋਕਰ ਟੂ ਕੰਪਨੀ ਰਿਕੁਆਇਰਡ ਨਹੀਂ ਹੈਗਾ ਜੀ W2, ਇਟਸ ਟਰੱਕਿੰਗ ਕੰਪਨੀ ਟੂ ਟਰੱਕਿੰਗ ਕੰਪਨੀ। ਜੀ ਠੀਕ ਹੈ ਜੀ। ਸੰਦੀਪ ਜੀ ਆਪਣੇ ਨਾਲ ਜੁੜੇ ਨੇ, ਸਵਾਲ ਪੁੱਛਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਓਕਲੈਂਡ ਪੋਰਟ ਤੇ ਕੰਮ ਕਰਦਾ ਜੀ।
ਮੈਂ ਉੱਥੇ ਪੁੱਛਣਾ ਜੀ ਇੱਥੇ ਸਾਨੂੰ ਆਵਰਲੀ ਪੇ ਕਰੋਗੇ ਕਿ ਬਾਏ ਲੋਡ ਪੇ ਕਰੋਗੇ? ਆਈ ਥਿੰਕ ਮੇਰੇ ਹਿਸਾਬ ਨਾਲ ਆਵਰਲੀ ਪੇ ਕਰਨ ਦਾ ਵਧੀਆ ਜੀ, ਕਿਉਂਕਿ ਇੱਥੇ ਸਾਡੇ ਵਿੱਚ ਇਹ ਹੁੰਦਾ ਕਈ ਵਾਰ ਸਾਨੂੰ ਨਾ ਸਾਡੇ ਡਿਸਪੈਚਰ ਬਹੁਤ ਪੁੱਛ ਕਰਦੇ ਆ। ਹੁਣ ਜੇ ਅਸੀਂ ਨਾ ਕਰਦੇ ਆ ਤੇ ਫਿਰ ਅਸੀਂ ਕੰਮ ਤੋਂ ਵੀ ਜਾਂਦੇ ਆ। ਜੇ ਲਾਈਕ ਆਵਰਲੀ ਕਰਨਗੇ ਸਾਨੂੰ ਇਹ ਤਾਂ ਨਹੀਂ ਕਿ ਅਸੀਂ ਉੱਥੇ ਬੈਠ ਕੇ ਕਿ ਉੱਤੇ ਬੈਠੇ ਰਵਾਂਗੇ, ਪਲੱਸ ਸਾਨੂੰ ਏਦਾਂ ਹੋ ਜਾਊਗਾ ਕਿ ਸਾਡੀ ਘਰ ਜਾਣ ਦੀ ਟਾਈਮਿੰਗ ਹੋਊਗੀ, ਕਿਉਂਕਿ ਲੋਕਲ ਦਾ ਤਾਂ ਫਾਇਦਾ ਇਹ ਹੁੰਦਾ ਕਿ ਤੁਸੀਂ ਪ੍ਰੋਪਰ ਫੈਮਿਲੀ ਨੂੰ ਟਾਈਮ ਦੇਵੋ, ਘਰ ਜਾਵੋ। ਜੀ ਹੁਣ ਸਾਡੇ ਵਿੱਚ ਕੋਈ ਬੰਦੇ ਏਦਾਂ ਕਿ ਸਾਰੀ ਦਿਹਾੜੀ ਉੱਥੇ ਬੈਠੇ ਰਹਿੰਦੇ, ਫਿਰ ਸਾਨੂੰ ਡਿਸਪੈਚਰ ਸਾਨੂੰ ਵੀ ਉਸੇ ਨਿਗਾਹ ਨਾਲ ਦੇਖਦੇ ਕਿ ਤੁਸੀਂ ਵੀ ਉਹਨਾਂ ਵਾਂਗੂ ਕੰਮ ਕਰੋ। ਜੀ 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 ਬਿਲਕੁਲ ਜੀ, ਬਿਲਕੁਲ। ਇਹ ਜਿਹੜਾ ਇਹੋ ਹੀ ਚੀਜ਼ ਜਿਹੜੀ ਆਪਾਂ ਬੇਰੀਏ ਦੇ ਵਿੱਚ ਜਿਹੜੀ ਮੀਟਿੰਗ 'ਚ ਕਹੀ ਸੀਗੀ ਕਿ ਜਿਹੜੇ ਤੁਹਾਡੇ ਆਪਣੇ ਟਰੱਕਰ ਹੈਗੇ ਆ ਉਹ ਇਕੱਠੇ ਹੋ ਕੇ ਐਟਲੀਸਟ ਇੱਕ ਫੈਸਲਾ ਕਰ ਲਓ, ਕਿਉਂਕਿ ਹੁਣ ਅੱਧੇ ਕੁ ਆਪਾਂ ਤੁਰੇ ਫਿਰਦੇ ਆ ਕਿ ਇਹ ਆਵਰਲੀ ਨਹੀਂ ਹੋਣਾ ਚਾਹੀਦਾ ਤੇ ਅੱਧੇ ਆਪਾਂ ਇਹ ਗੱਲ ਕਰਦੇ ਕਿ ਆਵਰਲੀ ਹੋਣਾ ਚਾਹੀਦਾ। ਜੇ ਆਪਾਂ ਇੱਦਾਂ ਡਿਵਾਈਡਡ ਰਹੇ ਤੇ ਆਪਾਂ ਨੂੰ ਹੀ ਨੁਕਸਾਨ ਝੱਲਣਾ ਪੈਣਾ। ਜੀ ਜੀ ਇਹ ਇੱਕ ਟਾਈਮ ਦੇ ਉੱਤੇ ਪਹਿਲਾਂ ਆਵਰਲੀ ਨਹੀਂ ਹੁੰਦੇ ਸੀ ਰਮਨ ਜੀ, ਕਾਫੀ ਸਾਲ ਪਹਿਲਾਂ? ਹਾਂਜੀ, ਪਹਿਲਾਂ ਜੀ ਉਦੋਂ ਮੀਟਿੰਗ ਦੇ ਵਿੱਚ ਸਾਨੂੰ ਦੱਸਿਆ ਗਿਆ ਸੀਗਾ ਉੱਥੇ ਜਿਹੜੇ ਲੋਕਲ ਆਪਣੇ ਉੱਥੋਂ ਦੇ ਸੀਗੇ ਆਪਣੇ ਬੇਰੀਏ ਦੇ ਸੈਟ ਸੀਗੇ ਜਿਹੜੇ ਉੱਥੇ, ਉਹਨਾਂ ਨੇ ਦੱਸਿਆ ਸੀਗਾ ਸਤਿੰਦਰ ਨੇ ਕਿ ਪਹਿਲਾਂ ਇਹ 10-15 ਸਾਲ ਤੋਂ ਪਹਿਲਾਂ ਇਹ ਆਵਰਲੀ ਹੁੰਦਾ ਸੀਗਾ ਤੇ ਉਦੋਂ ਫਿਰ ਜਿੰਨੇ ਵੀ ਮੀਟਿੰਗ 'ਚ ਆਏ ਸੀ ਉਹਨਾਂ ਨੇ ਇਹ ਕਨਫਰਮ ਕੀਤਾ ਸੀ ਕਿ ਆਵਰਲੀ ਹੁੰਦਾ ਸੀਗਾ ਤੇ ਉਦੋਂ ਵੀ ਬੰਦੇ ਆਪਣੇ ਮਿਸਯੂਜ਼ ਬਹੁਤ ਕਰਦੇ ਸੀ। ਉਦੋਂ ਬੈਠ ਕੇ ਤਾਸ਼ ਖੇਡਦੇ ਰਹਿਣਾ, ਘਰੋਂ ਹੋ ਕੇ ਜਾਣਾ, ਘੰਟੇ ਵਧਾ ਲੈਣੇ ਆਪਣੇ। ਹਾਂ, ਘੰਟੇ ਵਧਾ ਲੈਣੇ। ਸੋ ਉਦੋਂ ਵੀ ਅਸੀਂ ਮਿਸਯੂਜ਼ ਕੀਤਾ ਸੀਗਾ ਇਹਨੂੰ, ਤਾਂ ਕਰਕੇ ਦੂਜੇ ਬੰਦੇ ਨੂੰ ਹੋਇਆ ਤੇ ਹੁਣ ਵੀ ਇਹ ਜਿਹੜਾ ਆ ਮਿਸਯੂਜ਼ ਹੋ ਰਿਹਾ ਓਨਰ ਆਪਰੇਟਰ ਦਾ, ਇਸੇ ਕਰਕੇ ਇਹਨੂੰ ਚੇਂਜ ਕੀਤਾ ਜਾ ਰਿਹਾ। ਤੇ ਹੁਣ ਵੀ ਰਮਨ ਜੀ ਮੈਂ ਦੇਖਿਆ ਕਈ ਵਾਰੀ ਜਿਹੜੇ ਡੰਪ ਟਰੱਕ ਆ ਜਾਂ ਇਹਨਾਂ ਜਿਹੜੇ ਐਸਫਾਲਟ ਵਗੈਰਾ ਜਿਹੜੇ ਸੜਕਾਂ ਤੇ ਕਰਦੇ ਉਹ ਆਵਰਲੀ ਕਈ ਵਾਰ ਹੁੰਦੇ, ਮੈਂ ਕਈਆਂ ਨੂੰ ਜਾਣਦਾ ਜਿਹੜੇ ਆਵਰਲੀ ਕੰਮ ਕਰਦੇ ਆ ਉਹ। ਨਹੀਂ ਜੀ ਬਿਲਕੁਲ, ਜਿਹੜੀਆਂ ਹੁਣ ਦੇਖੋ ਇਹ ਐਕਚੁਅਲੀ ਤੇ ਜਿਹੜਾ W2 ਵਾਲਾ ਜਿਹੜਾ ਹੈਗਾ ਚੱਕਰ ਜਿਹੜਾ ਆਪਣਾ SB5 ਆ, ਇਹ ਇਨਫੋਰਸੇਬਲ ਤਾਂ ਲਾਸਟ ਈਅਰ ਦਾ ਹੈਗਾ ਆ। ਜਿਹੜੀ ਗਵਰਨਮੈਂਟ ਹੈਗੀ ਆ, ਜਿਹੜੀ ਆਪਣੀ ਸਟੇਟ ਗਵਰਨਮੈਂਟ ਹੈਗੀ ਆ, ਜੇ ਉਹਦੇ ਨਾਲ ਤੁਸੀਂ ਕੰਮ ਕਰਦੇ ਤਾਂ ਆਲਰੇਡੀ ਤੁਹਾਨੂੰ ਆਵਰਲੀ ਪੇ ਕਰਦੇ ਆ, ਉਹ ਪਰ ਲੋਡ ਨਹੀਂ ਪੇ ਕਰਦੇ। ਜੀ 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 ਇੱਕ ਜਣੇ ਆਪਣੇ ਫੇਸਬੁੱਕ ਤੇ ਪੁੱਛ ਰਹੇ ਵੀ ਓਨਰ ਆਪਰੇਟਰ ਨੂੰ W2 ਮਿਲੂਗਾ ਕਿ 1099? ਇਹ ਜੀ ਡਿਪੈਂਡ ਕਰਦਾ ਜੀ ਓਨਰ ਆਪਰੇਟਰ ਕਿਹਦੇ ਨਾਲ ਕੰਮ ਕਰਦਾ। ਜੇ ਓਨਰ ਆਪਰੇਟਰ ਕੰਮ ਕਰਦਾ ਆ, ਪ੍ਰੀਤ ਸਾਹਿਬ ਪੁੱਛਦੇ ਆ ਵੀ ਓਨਰ ਆਪਰੇਟਰ ਦੇ W2 ਵਾਲਾ ਚੱਕਰ, ਜੇ ਓਨਰ ਆਪਰੇਟਰ ਜਿਹੜਾ ਉਹ ਬ੍ਰੋਕਰ ਨਾਲ ਕੰਮ ਕਰਦਾ ਆ ਤੇ ਫਿਰ ਉਹਨੂੰ 1099 ਹੈ। ਜੇ ਓਨਰ ਆਪਰੇਟਰ ਜੇ ਟਰੱਕਿੰਗ ਕੰਪਨੀ ਦਾ ਕੰਮ ਕਰਦਾ ਤੇ ਉਹਨੂੰ W2 ਆ। ਸੋ ਇਹ ਹਾਲ ਦੀ ਘੜੀ ਇਹ ਚੀਜ਼ ਆ। ਸੋ ਇਹਦੇ ਵਿੱਚ ਹੁਣ ਜਿਹੜਾ ਆ ਕਿ ਗਾਂਹ ਚੱਲ ਕੇ ਕੀ ਹੁੰਦਾ ਉਹ ਦੇਖਦੇ ਆ। ਹਰਮਿੰਦਰ ਸਿੰਘ ਹੁਣੀ ਪੁੱਛਦੇ ਆ ਕਿ ਵੇਟਿੰਗ ਲੋਡਿੰਗ ਟਾਈਮ ਦੀ ਗੇਮ। ਹਰਮਿੰਦਰ ਸਿੰਘ ਜੀ, ਤੁਹਾਡੇ ਜਿਹੜਾ ਇਸ ਵੇਲੇ ਕਾਮੈਂਟ ਪੀਰੀਅਡ ਚੱਲ ਰਿਹਾ ਹੈਗਾ, ਜਿਹੜਾ ਡਿਟੈਂਸ਼ਨ ਟਾਈਮ ਤੇ ਹੈਗਾ, ਵੇਟਿੰਗ ਟਾਈਮ ਤੇ ਕਾਮੈਂਟ ਪੀਰੀਅਡ ਚੱਲਦਾ ਹੈਗਾ। ਸੋ ਪਲੀਜ਼ ਕਾਮੈਂਟ ਜ਼ਰੂਰ ਕਰੋ। ਜੇ ਤੁਸੀਂ ਨਹੀਂ ਕੀਤਾ ਤੇ ਕਾਮੈਂਟ ਜਿਹੜਾ ਉਹ ਕਰਨਾ ਤੁਹਾਡਾ ਫਰਜ਼ ਬਣਦਾ। ਜੇ ਤੁਸੀਂ ਇਸ ਚੀਜ਼ ਦੇ ਵਿੱਚ ਫਾਈਟ ਕਰਨੀ ਹੈ ਤੇ ਕਾਮੈਂਟ ਜਿਹੜੇ ਆ ਆਪ ਵੀ ਕਰੋ ਤੇ ਜਿੰਨੇ ਜਣਿਆਂ ਨੂੰ ਤੁਸੀਂ ਜਾਣਦੇ ਹੋ ਉਹਨਾਂ ਕੋਲੋਂ ਕਾਮੈਂਟ ਵੀ ਕਰਵਾਓ। ਜੀ ਮੈਨੂੰ ਲੱਗਦਾ ਹੈ ਕਮੈਂਟ ਜਿਹੜੇ ਨਾ ਵੈਸੇ ਕਲੋਜ਼ ਹੋ ਗਿਆ ਟਾਈਮ, ਸਤੰਬਰ ਦੇ ਵਿੱਚ ਹੀ ਸੀਗਾ, ਸ਼ਾਇਦ 9 ਤਰੀਕ ਨੂੰ ਸੀਗਾ ਇਹ ਡਿਟੈਂਸ਼ਨ ਟਾਈਮ ਵਾਲਾ ਜਿਹੜਾ 90 ਡੇਜ਼ ਦਾ ਸੀਗਾ ਆਪਣਾ, ਇਹ ਥੋੜਾ ਲੌਂਗਰ ਸੀਗਾ। ਜੀ ਜੀ ਹਾਂਜੀ ਜੂਨ ਦੇ ਵਿੱਚ ਸ਼ੁਰੂ ਹੋਇਆ ਸੀ, ਸੋ ਸਤੰਬਰ ਦੇ ਵਿੱਚ ਸ਼ਾਇਦ ਖਤਮ ਜਿਹੜਾ ਹੋ ਗਿਆ। ਜੋ ਫਿਰ ਵੀ ਜਿਹੜੇ ਲੋਕ ਆ ਉਹ ਫੈਡਰਲ ਰਜਿਸਟਰ ਤੇ ਜਾ ਕੇ ਜਿਹੜਾ ਕਨਫਰਮ ਕਰ ਸਕਦੇ। ਅਸੀਂ ਕਾਫੀ ਚਿਰ ਜਿਹੜੇ ਇਸ ਦੇ ਬਾਰੇ ਆ ਤੁਹਾਨੂੰ ਦੱਸਦੇ ਰਹੇ ਹਾਂ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਇੱਕ ਕੁਐਸਚਨ ਹੈਗਾ, ਆਪਣਾ ਪ੍ਰੈਜ਼ੀਡੈਂਟ ਟਰੰਪ ਪਿੱਛੇ ਜਦ ਸੈਨ ਫਰਾਂਸਿਸਕੋ ਆਏ ਸੀ ਤਾਂ ਉਹਨਾਂ ਨੇ ਇੱਕ ਲਾਅ ਦੇ ਬਾਰੇ ਗੱਲ ਕੀਤੀ ਸੀ ਕਿ ਫੈਡਰਲ ਲਾਅ ਹੈਗਾ ਜਿਹੜਾ ਉਹ ਸਕ੍ਰੈਪ ਕਰਨਗੇ, ਜਿਹਦੇ ਕਰਕੇ ਸਟੇਟ ਆਪਣੇ ਪੋਲਿਊਸ਼ਨ ਦੇ ਲਾਅ ਇਨੈਕਟ ਨਹੀਂ ਕਰ ਪਾਉਗੇ। ਤਾਂ ਉਹਦੇ ਬਾਰੇ ਚ ਕੋਈ ਅਪਡੇਟ ਜਾਂ ਕੋਈ ਹੋਰ ਇਨਫੋਰਮੇਸ਼ਨ ਹੈਗੀ ਆ? ਥੈਂਕ ਯੂ ਜੀ। ਉਹਦੇ 'ਚ ਰਮਨ ਜੀ ਇੱਕ ਉਹਨਾਂ ਨੇ ਗਵਰਨਰ ਨੇ ਨਵਾਂ ਬਿੱਲ ਵੀ ਸਾਈਨ ਕੀਤਾ ਸਮੋਕ ਚੈੱਕ ਦਾ, ਮੇਰੇ ਖਿਆਲ ਨਾਲ ਉਹ ਟਰੱਕਿੰਗ ਦੇ ਨਾਲ ਜ਼ਿਆਦਾ ਰਿਲੇਟ। ਉਹਦੇ ਬਾਰੇ 'ਚ ਵੀ ਆਪਾਂ ਗੱਲ ਕਰਨੀ ਸੀ। ਇੱਕ ਜਿਹੜਾ ਬਿੱਲ ਹੁਣ ਨਵਾਂ ਸਾਈਨ ਅਪ ਹੋਇਆ ਆ, ਉਹਦੇ ਵਿੱਚ ਜਿਹੜੇ ਡਿਚਿੰਗ ਡਰਟੀ ਡੀਜ਼ਲ ਹੈਗਾ ਆ, ਉਹਦੀ ਜਿਹੜੀ ਸਪਾਂਸਰ ਹੈਗੀ ਸੈਨੇਟਰ ਨੈਂਸੀ ਸਕਿਨਰ, ਉਹਨਾਂ ਨੇ ਇਹ ਜਿਹੜਾ ਬਿੱਲ ਹੈਗਾ ਆ ਇਹ ਪਾਸ ਔਨ ਕੀਤਾ ਤੇ ਸਾਈਨ ਹੋ ਗਿਆ ਆ। ਸੋ ਇਹ ਬਿੱਲ ਜਿਹੜਾ ਇਹ ਰਿਕੁਆਇਰਡ ਕਰਦਾ ਆ ਕਿ ਤੁਹਾਡਾ ਜਿੱਦਾਂ ਕਾਰਾਂ ਦਾ ਜਿਹੜਾ ਆ ਸਮੋਕ ਚੈੱਕ ਹੁੰਦਾ ਆ, ਉੱਦਾਂ ਹੀ ਟਰੱਕਾਂ ਦਾ ਜਿਹੜਾ ਸਮੋਕ ਚੈੱਕ ਹੋਣਾ ਚਾਹੀਦਾ। ਮੇਰਾ ਖਿਆਲ ਕਾਫੀ ਦੇਰ ਤੋਂ ਨਾ ਆਪਣੇ ਕਾਫੀ ਬੰਦਿਆਂ ਦੀ ਇਹ ਵਿਚਾਰ ਵੀ ਸੀਗਾ ਕਿ ਕਾਰਬ ਵਾਲੇ ਪਾਸਿਓਂ ਵੀ ਇਹਨੂੰ ਜਿਹੜਾ ਆ ਇਹ ਕਾਰਬ ਪ੍ਰੈਸ਼ਰ ਕਰਨ ਦੀ ਬਜਾਏ
ਇਹਨੂੰ ਜੇ ਇਦਾਂ ਕੀਤਾ ਜਾਵੇ ਵੀ ਇਹ ਸਾਰੇ ਟਰੱਕਾਂ ਦਾ ਸਮੋਕ ਚੈੱਕ ਹੋਵੇ, ਜੇ ਕੋਈ ਸਮੋਕ ਚੈੱਕ 'ਚ ਪਾਸ ਹੁੰਦਾ ਉਹ ਆ ਜਾਵੇ ਸੜਕ ਤੇ, ਜੇ ਕੋਈ ਨਹੀਂ ਪਾਸ ਹੁੰਦਾ ਨਾ ਆਵੇ। ਸੋ ਬੇਸਿਕਲੀ ਸਮੋਕ ਚੈੱਕ ਵਾਲਾ ਜਿਹੜਾ ਚੱਕਰ ਆ ਇਹ ਵੀ ਸਟਾਰਟ ਹੋ ਗਿਆ। ਸੋ ਇਹਦੇ ਵਿੱਚ ਹੁਣ ਕਾਫੀ ਇਹਦੇ 'ਚ ਇਨਫੋਰਸਮੈਂਟ ਜਿਹੜੀ ਆ ਹੋ ਰਹੀ ਆ। ਸਮੋਕ ਚੈੱਕ ਕੱਲਾ ਸਮੋਕ ਚੈੱਕ ਨਹੀਂ ਹੋਏਗਾ, ਇਹ ਡੈਫੀਨੇਟਲੀ ਇਹਦੇ ਵਿੱਚ ਦੇਖਣਗੇ ਕਿ ਤੁਹਾਡਾ ਜਿਹੜਾ ਫਿਲਟਰ ਹੈਗਾ ਉਹ ਬਾਈਪਾਸ ਨਹੀਂ ਕੀਤਾ ਹੋਇਆ, ਕਿਉਂਕਿ ਉਹ ਵੀ ਇੱਕ ਰੀਜ਼ਨ ਹੈਗਾ ਇਹਨੂੰ ਲਾਗੂ ਕਰਨ ਦਾ। ਸੋ ਆਪਾਂ ਕਹਿ ਸਕਦੇ ਵੀ ਇਹ ਇੱਕ ਹਿਸਾਬ ਨਾਲ ਕਾਰਬ ਨੂੰ ਬਾਈਪਾਸ ਕਰਕੇ ਜਿਹੜਾ ਸਰਕਾਰ ਆਪਣੇ ਹੱਥ ਦੇ ਵਿੱਚ ਅਥਾਰਟੀ ਹੈ ਜਿਹੜੀ ਇਸ ਹਿਸਾਬ ਦੇ ਨਾਲ ਤਰੀਕੇ ਦੇ ਨਾਲ ਲੈ ਰਹੀ ਹੈ ਵੀ ਜੇ ਡੀਜ਼ਲ ਜਿਹੜੀ ਐਮਿਸ਼ਨਸ ਦੀ ਰੈਗੂਲੇਸ਼ਨਸ ਹਟਾ ਵੀ ਦਿੱਤੀਆਂ ਜਾਂਦੀਆਂ, ਇਹਨਾਂ ਦਾ ਵੇਵਰ ਹਟਾ ਵੀ ਦਿੱਤਾ ਜਾਂਦਾ ਆ, ਤਾਂ ਵੀ ਜਿਹੜਾ ਉਹ ਇਸ ਬਿੱਲ ਦੇ ਕਾਨੂੰਨ ਦੇ ਤਹਿਤ ਐਮਿਸ਼ਨਸ ਦੇ ਉੱਤੇ ਕੰਟਰੋਲ ਰੱਖ ਸਕਣ। ਇਸ਼ੂ ਹੈਗਾ ਰਾਜਕਰਨ ਇਸ ਵੇਲੇ ਜਿਹੜੀ ਪ੍ਰੋਬਲਮ ਹੈਗੀ ਆ ਉਹ ਹੈਗੀ ਆ ਕਿ ਜਿੰਨੇ ਵੀ ਲੋਕੀ ਇਸ ਵੇਲੇ ਇਹ ਗੱਲ ਕਰਦੇ ਆ ਕਿ ਫੈਡਰਲ ਗਵਰਨਮੈਂਟ ਜਾਂ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਹੋਣੀ ਹੋਈ ਸੀਗੀ, ਜਿਹੜੀ ਇਸ ਵੇਲੇ ਫੈਡਰਲ ਗਵਰਨਮੈਂਟ ਹੈਗੀ ਆ ਉਹਦੇ ਵੱਲੋਂ ਜਿਹੜੀ ਸਬਸਿਡੀ ਆਉਂਦੀ ਹੈਗੀ ਆ ਕੈਲੀਫੋਰਨੀਆ ਨੂੰ, ਕਿ ਜੇ ਕੈਲੀਫੋਰਨੀਆ ਦੇ ਐਮਿਸ਼ਨ ਜਿਹੜੇ ਡਾਊਨ ਨਹੀਂ ਜਾਂਦੇ ਤੇ ਉਹਨਾਂ ਦੀ ਉਹ ਸਬਸਿਡੀ ਖਤਮ ਹੋ ਜਾਂਦੀ ਹੈ। ਸੋ ਉਸ ਸਬਸਿਡੀ ਨੂੰ ਬਚਾਉਣ ਲਈ, ਉਸ ਚੀਜ਼ ਨੂੰ ਬਚਾਉਣ ਲਈ ਉਹਨਾਂ ਨੇ ਇਹ ਜਿਹੜਾ ਸਾਰਾ ਕੁਛ ਇਹ ਕੀਤਾ ਜਾ ਰਿਹਾ। ਜੀ ਇੱਕ ਹੋਰ ਚੀਜ਼ ਜਿਹੜੀ ਆਪਾਂ ਇਸ ਦੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਜੋੜਦੇ ਜਾਈਏ, EPA ਦੇ ਦੁਆਰਾ ਹੁਣ ਕੈਲੀਫੋਰਨੀਆ ਨੂੰ ਫਾਈਨ ਪਾਇਆ ਜਾ ਰਿਹਾ ਆ। ਕਾਰਨ ਉਸ ਦੇ ਵਿੱਚ ਕਿਹਾ ਵੀ ਤੁਸੀਂ ਜਿਹੜੇ ਲੋਕਾਂ ਦੀ ਸਿਹਤ ਦਾ ਜਿਹੜਾ ਧਿਆਨ ਨਹੀਂ ਰੱਖ ਰਹੇ। ਇਸ ਦੇ ਵਿੱਚ ਜਿਹੜਾ ਖਾਸ ਕਰਕੇ ਜਿਹੜੇ ਵੱਡੇ ਸ਼ਹਿਰ ਦੇ ਵਿੱਚ ਹੋਮਲੈਸਨੈਸ ਤੇ ਜਿਹੜਾ ਡਰੱਗ ਅਬਿਊਜ਼, ਡਰੱਗ ਯੂਜ਼ ਸ਼ਰੇਆਮ ਸੜਕਾਂ ਤੇ ਦਿਨੇ ਕੀ ਤੇ ਰਾਤੀ ਕੀ ਜਿਹੜਾ ਉਹ ਚੱਲ ਰਿਹਾ ਆ, ਉਸ ਨੂੰ ਲੈ ਕੇ ਜਿਹੜਾ ਜੁਰਮਾਨਾ ਪਾਇਆ ਜਾ ਰਿਹਾ। ਉੱਦਾਂ ਜੇ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਦੇ ਜਿਹੜੇ ਐਮਿਸ਼ਨਸ ਦੇ ਕਾਨੂੰਨ ਤਾਂ ਬੜੇ ਸਖਤ ਨੇ, ਬਾਕੀ ਸਾਰੇ ਸੂਬਿਆਂ ਦੇ ਜਿਹੜੇ ਮੁਤਾਬਕ ਇਹਨਾਂ ਨੂੰ ਜਿਹੜਾ ਫੈਡਰਲ ਵੇਵਰ ਵੀ ਜਿਹੜਾ ਮਿਲਿਆ ਹੋਇਆ ਸੀ ਉਸ ਨੂੰ ਵਾਪਸ ਲੈਣ ਦੀ ਜਿਹੜੀ ਹਮਾਇਤ ਆ ਰਾਸ਼ਟਰਪਤੀ ਟਰੰਪ ਜਿਹੜੀ ਉਹ ਕਰ ਰਹੇ ਨੇ। ਪਰ ਇਸ ਤਰੀਕੇ ਦੇ ਨਾਲ ਜਿਹੜਾ ਸਮੋਕ ਟੈਸਟ ਵਾਲਾ ਜਿਹੜਾ ਲੈ ਕੇ ਆਉਣਾ, ਵੈਸੇ ਤਾਂ ਚਲੋ ਮਾੜੀ ਗੱਲ ਨਹੀਂ ਆ, ਪੋਲਿਊਸ਼ਨ ਦੇ ਉੱਤੇ ਕੰਟਰੋਲ ਤਾਂ ਕਰਨਾ ਹੀ ਚਾਹੀਦਾ ਆ। ਕੋਈ ਸੂਬਾ ਜਿਹੜਾ ਜ਼ਿਆਦਾ ਜ਼ੋਰ ਨਾ ਕਰ ਰਿਹਾ ਆ ਹੁਣ, ਕਿਉਂਕਿ ਪਾਪੂਲੇਸ਼ਨ ਆਪਣੇ ਸਭ ਤੋਂ ਜ਼ਿਆਦਾ, ਗੱਡੀਆਂ ਇੱਥੇ ਸਭ ਤੋਂ ਜ਼ਿਆਦਾ, ਟਰੱਕ ਇੱਥੇ ਸਭ ਤੋਂ ਜ਼ਿਆਦਾ, ਸੋ ਆਟੋਮੈਟਿਕਲੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਫੈਕਟ ਇਹ ਸਾਰੀਆਂ ਚੀਜ਼ਾਂ ਨੂੰ ਕਰਦੀਆਂ ਆ। ਪਰ ਜਿਹੜਾ ਕੋਈ ਸੈਨ ਫਰਾਂਸਿਸਕੋ ਦੇ ਵਿੱਚ ਜਾਂਦਾ ਆ, ਜਿੱਦਾਂ ਦੇ ਉੱਥੇ ਹਾਲਾਤ ਬਣੇ ਪਏ ਆ, ਤੁਸੀਂ ਕਹਿ ਨਹੀਂ ਸਕਦੇ ਵੀ ਤੁਸੀਂ ਜਿਹੜੇ ਅਮਰੀਕਾ ਦੇ ਵਿੱਚ ਆਏ ਹੋ ਇੰਨੇ ਬੁਰੇ ਹਾਲ ਹੋਏ ਪਏ ਆ, ਇੰਨਾ ਜ਼ਿਆਦਾ ਕ੍ਰਾਈਸਿਸ ਇਸ ਟਾਈਮ ਉੱਥੇ ਵਧਿਆ ਹੋਇਆ ਆ। ਹੁਣ ਇੱਕ ਹਰਜੋਤ ਸਿੰਘ ਜੀ ਕਰਾਉਣ ਵਾਲੇ ਜਿਹੜਾ ਇੱਥੇ ਦਾ ਲੋਕਲ ਚੈਨਲ ਆ, ਉਹ ਡਿਸਟ੍ਰਿਕਟ ਅਟਰਨੀ ਦੀ ਜਿਹੜੀ ਆ ਨਾ ਹੁਣ ਜਾਰੀ ਹੈ, ਰੇਸ ਆਉਣੀ ਹੈ ਇੱਥੇ। ਸੋ ਉਹਦੀ ਹੁਣ ਉਹਨਾਂ ਨੇ ਕਰਨਾ, ਤੇ ਉਹਨੂੰ ਸਪੈਸ਼ਲ ਕਹਿ ਰਹੇ ਸੀ ਵੀ ਭਾਈ ਅਸੀਂ ਤੁਹਾਨੂੰ ਇਹੀ ਪੁੱਛਣਾ ਆ ਵੀ ਇਹਦਾ ਤੁਹਾਡੇ ਕੋਲ ਹੈ ਕੀ ਆ, ਹੱਲ ਕੀ ਹੈਗਾ ਆ। ਇੱਕ ਹਿਸਾਬ ਦੇ ਨਾਲ ਨਾਂ ਬਦਨਾਮ ਕੀਤਾ ਹੋਇਆ ਆ ਜਿਹੜੇ ਕਿ ਸੈਨ ਫਰਾਂਸਿਸਕੋ ਇੱਕ ਏਡਾ ਸੋਹਣਾ ਸ਼ਹਿਰ ਜਿਹੜਾ ਮੰਨਿਆ ਜਾਂਦਾ ਸੀ, ਇਸ ਟਾਈਮ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਜਿਹੜਾ ਆ ਉਹ ਖਰਾਬ ਹੋਇਆ। ਆਪਾਂ ਜਿਹੜਾ ਬਹੁਤਾ ਸਾਈਡ ਟਰੈਕ ਜਿਹੜਾ ਉਹ ਨਾ ਹੋਈਏ। ਸੋ ਬਿਲਕੁਲ ਰਾਜ ਤੇ ਰਮਨ ਜੀ, ਜਿਹੜਾ ਇਹ ਕੈਲੀਫੋਰਨੀਆ ਦੇ ਵਿੱਚ ਗਵਰਨਰ ਗੈਬਨ ਨਿਊਸਮ ਨੇ ਜਿਹੜਾ ਬਿੱਲ ਸਾਈਨ ਕੀਤਾ SB 210, ਇਹਨੂੰ ਕਲੀਨ ਟਰੱਕਸ ਕਲੀਨ ਏਅਰ ਬਿੱਲ ਕਰਕੇ ਜਾਣਿਆ ਜਾਊਗਾ। ਸੋ ਸਮੋਗ ਚੈੱਕ ਹੋਊਗੀ ਜਿਸ ਤਰ੍ਹਾਂ ਕਾਰਾਂ ਦੀ ਹੁੰਦੀ, ਜਿਹੜੀ 6 ਸਾਲ ਤੋਂ ਪੁਰਾਣੀਆਂ ਕਾਰਾਂ ਕਹਿੰਦੇ ਪਈ ਉਹਨਾਂ ਦੀ ਸਮੋਗ ਚੈੱਕ ਕੈਲੀਫੋਰਨੀਆ 'ਚ ਹੁੰਦੀ ਆ। ਹੁਣ ਜਿਹੜੇ 14,000 ਪਾਉਂਡ ਤੋਂ ਵੱਧ ਭਾਰ ਦੇ ਜਿਹੜੇ ਟਰੱਕ ਹੈਗੇ ਆ, ਉਹਨਾਂ ਦੀ ਜਿਹੜੀ ਆ ਸਮੋਗ ਚੈੱਕ ਹੋਇਆ ਕਰੂਗੀ, ਖਾਸ ਕਰਕੇ ਜਿਹੜੇ ਉਹ ਡੀਜ਼ਲ ਦੇ ਉੱਤੇ ਹੈਗੇ ਆ। ਪਰ ਇਹਦੇ ਸੰਬੰਧ ਦੇ ਵਿੱਚ ਕਹਿੰਦੇ ਪਈ ਹੈਵੀ ਡਿਊਟੀ IM ਪ੍ਰੋਗਰਾਮ ਨਾਲ 93,000 ਟਨ ਐਨੋਕਸ ਤੇ 16,000 ਟਨ ਆਫ PM 2.5 ਜਿਹੜੀ ਆ ਇਹ ਘਟਣੀ ਹੈਗੀ ਆ। ਤੇ ਇੰਡਸਟਰੀ ਗਰੁੱਪ ਦੇ ਵਿੱਚ ਜਿਹੜੇ ਵੈਸਟਰਨ ਸਟੇਟ ਟਰੱਕਿੰਗ ਐਸੋਸੀਏਸ਼ਨ, ਕੈਲੀਫੋਰਨੀਆ ਫਾਰਮ ਬਿਊਰੋ ਫੈਡਰੇਸ਼ਨ, ਕੈਲੀਫੋਰਨੀਆ ਕੈਟਲਮੈਨ ਐਸੋਸੀਏਸ਼ਨ, ਇਹਨਾਂ ਸਾਰਿਆਂ ਨੇ ਇਹ ਜਿਹੜਾ ਸਮੋਗ ਚੈੱਕ ਲਾ ਆ ਇਹਨੂੰ ਅਪੋਜ਼ ਕੀਤਾ ਹੈਗਾ। ਜੀ ਸੋ ਬੇਸਿਕਲੀ ਹੁਣ ਕਾਰ ਵਾਲੇ ਕਹਿਣਗੇ ਨਹੀਂ ਵੀ ਤੁਸੀਂ ਫਿਲਟਰ ਪਾਉਣਾ ਆ ਨਹੀਂ ਪਾਉਣਾ, ਕੀ ਕਹਿਣਾ, ਇਹ ਕਾਨੂੰਨ ਜਿਹੜਾ ਆ ਉਹ ਜੇ ਸਮੋਗ ਤੁਹਾਡਾ ਫੇਲ ਹੋਊਗਾ ਤੁਹਾਨੂੰ ਆਟੋਮੈਟਿਕਲੀ ਜਿਹੜੇ ਇੱਕ ਹਿਸਾਬ ਦੇ ਨਾਲ ਉਸ ਪਾਸੇ ਵੱਲ ਨੂੰ ਕਦਮ ਜਿਹੜੇ ਉਹ ਚੱਕਣੇ ਪੈਣਗੇ ਤਾਂ ਜੋ ਤੁਹਾਡਾ ਟਰੱਕ ਜਿਹੜਾ ਆ। ਜੀ ਜਿਹੜੀਆਂ ਕਾਫੀ ਚੀਜ਼ਾਂ ਹੋਰ ਵੀ ਰਾਜ ਕਰਨ, ਇਹ ਸਿਰਫ ਇਹ ਸਮੋਗ ਚੈੱਕ ਦੇ ਨਾਲ ਨਹੀਂ, ਜੀ ਹੋਰ ਵੀ ਇਨਸਪੈਕਸ਼ਨਸ ਆ ਗਏ। ਹਾਂਜੀ, ਜਨਵਰੀ ਦੇ ਵਿੱਚ ਜਿਹੜੀ ਇੱਕ ਹੋਰ ਚੀਜ਼ ਲਾਗੂ ਹੋਣ ਜਾ ਰਹੀ ਆ ਉਹ ਹੈਗੀ ਆ ਕਿ ਜਿਹੜੇ ਟ੍ਰੇਲਰਸ ਹੈਗੇ ਆ ਜਿਹੜੇ ਕੈਲੀਫੋਰਨੀਆ ਦੇ ਵਿੱਚ ਵਿਕਣਗੇ ਟ੍ਰੇਲਰਸ, ਉਹ ਸਪੈਸੀਫਿਕਲੀ ਕੈਲੀਫੋਰਨੀਆ ਲਈ ਬਣਾਏ ਜਾਣਗੇ। ਜੇ ਕੈਲੀਫੋਰਨੀਆ ਲਈ ਉਹ ਨਹੀਂ ਬਣਾਇਆ ਗਿਆ, ਉਹ ਟ੍ਰੇਲਰ ਕੈਲੀਫੋਰਨੀਆ ਦੇ ਵਿੱਚ ਨਹੀਂ ਵਿਕ ਸਕੇਗਾ। ਸੋ ਇਹ ਵੀ ਜਿਹੜੀ ਜਨਵਰੀ ਦੇ ਵਿੱਚ ਆਉਣ ਵਾਲੀ ਜਿਹੜੀ ਕਹਾਣੀ ਹੈਗੀ ਆ ਇਹ ਵੀ ਹੋਣ ਜਾ ਰਹੀ ਆ। ਜਿਹੜੇ ਮੈਨੂਫੈਕਚਰਰਸ ਹੈਗੇ ਆ, ਮੈਨੂੰ ਬ੍ਰਿਟੇਨ ਕੋਲੋਂ ਇਹ ਪਤਾ ਲੱਗਾ ਕਿ ਉਹਨਾਂ ਦੇ ਜਿਹੜੇ ਟ੍ਰੇਲਰਸ ਹੈਗੇ ਆ ਉਹ ਸਿਰਫ ਜਿਹੜੇ ਆ ਕੈਲੀਫੋਰਨੀਆ ਵਾਸਤੇ ਮੈਨੂਫੈਕਚਰਿੰਗ ਜਿਹੜੀ ਆ ਉਹ ਅਲੱਗ ਹੋਊਗੀ ਤੇ ਬਾਕੀ ਸਟੇਟਾਂ ਵਾਸਤੇ ਅਲੱਗ।
ਜੀ ਜੀ। ਤੇ ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਜਿਹੜੇ ਸਰੋਤੇ ਹੋਲਡ ਤੇ ਇਦਾਂ ਹੀ ਹੋਲਡ ਤੇ ਬਣੇ ਰਹੋ, ਤੁਹਾਡੇ ਵੀ ਸਵਾਲ ਜਿਹੜੇ ਆ ਉਹ ਆਪਾਂ ਜਿਹੜੇ ਉਹ ਲੈਂਦੇ ਹਾਂ, ਤੇ ਇੱਕ ਬ੍ਰੇਕ ਤੋਂ ਬਾਅਦ ਆਪਾਂ ਹਾਜ਼ਰ ਹੁੰਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਆਬੇ। ਮੈਂ ਵੀ ਸੁਣਦਾ ਤੇ ਤੁਸੀਂ ਵੀ ਸੁਣੋ ਪੰਜਾਬੀ ਰੇਡੀਓ USA। ਨਿਰਦੇਸ਼ਕ ਇਸ਼ਾਨ ਚੋਪੜਾ ਦੀ ਪੇਸ਼ਕਸ਼ ਮੂਵੀ ਦੂਰਬੀਨ, ਇੱਕ ਐਡਵੈਂਚਰ ਕਾਮੇਡੀ ਪੰਜਾਬੀ ਮੂਵੀ ਆ ਰਹੀ ਹੈ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ 27 ਸਤੰਬਰ ਤੋਂ। ਸਟਾਰਿੰਗ ਨਿੰਜਾ, ਵਮਿਕਾ ਗੱਬੀ, ਜਸ ਬਾਜਵਾ, ਜੈਸਮੀਨ ਬਾਜਵਾ। ਦਾਰੂ ਤਾਂ ਜਿਹੜੀ ਕੱਢਦੇ ਹੋ ਆ ਇੱਕ ਦੂਜੇ ਨੂੰ ਸਮਝਾਉਣ ਦਾ ਤਰੀਕਾ ਕਿੱਥੋਂ ਕੱਢਦੇ ਹੋ? ਕੀ ਕਹਾਂ ਜਨਾਬ, ਇਹ ਤਾਂ ਗੱਲਾਂ ਹੀ ਬਣੀਆਂ ਨੇ, ਸਾਡਾ ਤਾਂ ਨਾਂ ਜਿਹਾ ਲੱਗ ਜਾਂਦਾ। ਪੰਜਾਬੀ ਮੂਵੀ ਦੂਰਬੀਨ ਆ ਰਹੀ ਹੈ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ 27 ਸਤੰਬਰ ਤੋਂ। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ, ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559 905 2166। ਮੈਂ ਕਿਹਾ ਜੀ ਬੜੇ ਖੁਸ਼ ਹਾਂ। ਉਹ ਖੁਸ਼ ਕਿਉਂ ਨਾ ਹੋਵਾਂ ਸੋਹਣੀਏ, ਟਰੱਕ ਐਕਸ ਵਾਲਿਆਂ ਨੇ ਤਾਂ ਕਮਾਲ ਹੀ ਕਰਤੀ। ਇੰਨੀ ਵਧੀਆ ਤੇ ਸਿੰਪਲ ਇਲੈਕਟ੍ਰੋਨਿਕ ਲੌਗਬੁੱਕ ਬਣਾਈ ਆ A ਬੋਰਡ ਤੇ ELD। ਜਿਹਨੇ ਕਦੀ ਸਮਾਰਟਫੋਨ, ਆਈਫੋਨ ਤੇ ਟੈਬਲੇਟ ਨਹੀਂ ਚਲਾਈ, ਉਹ ਵੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਸਕਦਾ। ਤੇ ਸਭ ਤੋਂ ਵੱਡੀ ਗੱਲ, ਇਹਨਾਂ ਦੀ 24/7 ਸਪੋਰਟ। ਜਦੋਂ ਮਰਜ਼ੀ ਕਾਲ ਕਰੋ, ਉਸੇ ਟਾਈਮ ਹੀ ਪ੍ਰੋਬਲਮ ਹੱਲ। ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ 6506000008। ਵਿਰਸਾ ਕੈਪੀਟਲ। ਤੁਸੀਂ ਕੋਈ ਵੀ ਟਰੱਕ, ਡਰਾਈਵ ਵੈਨ, ਰੀਫਰ ਟ੍ਰੇਲਰ, ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 8448477222 844 847 7222। ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ, ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ। ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 844 847 7222 8448477222। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਹਰਜੋਤ ਜੀ, ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਇੱਕ ਵਾਰੀ ਫਿਰ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਆਪਣੇ ਜਿਹੜੇ ਸਰੋਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਤੇ ਆਪਣੇ ਨਾਲ ਜਿਹੜੇ ਸਰੋਤੇ ਜੁੜੇ ਉਹਨਾਂ ਦੇ ਆਪਾਂ ਸਵਾਲ ਲੈਂਦੇ ਹਾਂ। ਸਤਨਾਮ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਧੰਨਵਾਦ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਤੁਹਾਡਾ, ਸ਼ੋਅ ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ ਜੀ। ਰਮਨਵੀਰ ਜੀ, ਇੱਕ ਕੁਐਸਚਨ ਮੇਰਾ ਇਹ ਆ ਵੀ ਪਿੱਛੇ ਇੱਕ ਭਰਾ ਨੇ ਉਹ ਪੋਸਟ ਪਾਈ ਸੀ ਜਿਵੇਂ MFCS ਵਾਲਿਆਂ ਨੇ ਜੀ 5 ਗੁਣਾ ਇੰਸ਼ੋਰੈਂਸ ਵਧਾ ਦਿੱਤਾ, ਤੇ ਕਈ ਭਰਾ ਹਜੇ ਵੀ ਕਨਫਿਊਜ਼ ਆ। ਥੋੜਾ ਜਿਹਾ ਇਹਦੇ ਬਾਰੇ ਆਪਣੇ ਅਸਲੀਤ ਕੀ ਆ, ਥੋੜਾ ਕਲੀਅਰ ਕਰ ਦਿਓ ਪਲੀਜ਼। ਧੰਨਵਾਦ ਜੀ। ਬਿਲਕੁਲ ਸਨਾਮ ਭਾਜੀ, ਥੈਂਕ ਯੂ। ਤੇ ਜਿਹੜਾ ਇਹ ਗੱਲ ਸੀਗੀ, ਇਹ ਕੋਈ ਇੱਕ ਪ੍ਰਪੋਜ਼ਲ ਕਾਂਗਰਸ 'ਚ ਆਇਆ ਸੀਗਾ ਕਿ ਜਿਹਦੇ ਬਾਰੇ ਇਹ ਗੱਲ ਕੀਤੀ ਗਈ ਸੀ ਇੰਸ਼ੋਰੈਂਸ ਵਧਾਉਣ ਦੀ ਲੋੜ ਹੈ, ਪਰ ਇਹਦਾ ਕੋਈ ਅਜੇ ਫੈਸਲਾ ਨਹੀਂ ਹੋਇਆ। ਸੋ ਇਹ ਬਿਲਕੁਲ ਸਰਾਸਰ ਅਜੇ ਪ੍ਰਪੋਜ਼ਲ ਹੀ ਹੈਗਾ, ਹੋਰ ਕੁਝ ਨਹੀਂ ਹੈਗਾ। ਇਹ ਉਹੀ ਸੀਗਾ ਜਿਹੜਾ ਲਾਇਬਿਲਿਟੀ ਇੰਸ਼ੋਰੈਂਸ ਜਿਹੜੇ ਟਰੱਕ ਦੀ ਓਵਰਆਲ ਵਧਾਉਣ ਵਾਲਾ ਸੀ, ਜਿਹੜਾ ਮਿਲੀਅਨ ਤੋਂ ਵਧਾ ਕੇ ਕੁਝ ਕਹਿੰਦੇ ਕਰਨੀ ਸੀ, ਉਹ ਵਾਲੀ? ਹਾਂਜੀ, 4.6 ਮਿਲੀਅਨ ਦੇ ਲਾਗੇ ਕਰਨੀ ਸੀ। ਉਹ ਅਜੇ ਤੱਕ ਉੱਥੇ ਹੀ ਆ। ਉਹ ਇੱਕ ਪ੍ਰਪੋਜ਼ਲ ਹੈਗਾ ਆ, ਕਾਂਗਰਸ ਦੇ ਵਿੱਚ ਆਇਆ ਬਿੱਲ ਹੈਗਾ, ਪਰ ਉਹ ਅਜੇ ਕਿਤੇ ਨਹੀਂ, ਕਿਸੇ ਅੱਗੇ ਗਾਹ ਨਹੀਂ ਤੁਰਿਆ ਨਹੀਂ ਜੀ। ਠੀਕ ਹੈ ਜੀ। ਉਹ ਬਿਲਕੁਲ ਕਾਂਗਰਸ ਦੇ ਵਿੱਚ ਕਹਿੰਦੇ ਹੁੰਦੇ ਆ ਨਾ, ਕਈ ਵਾਰੀ ਜਿਹੜੀ ਚੀਜ਼ ਤੋਂ ਪਰੇ ਪਿੱਛਾ ਛਡਾਉਣਾ ਹੋਵੇ ਉਹਨੂੰ ਕਾਂਗਰਸ ਛੱਡੋ। ਕਈ ਸਾਲ ਜਿਹੜੇ ਉੱਥੇ ਉੱਦਾਂ ਹੀ
ਲੰਘ ਜਾਂਦੇ ਨੇ। ਅਗਲੇ ਕਾਲਰ ਨੇ ਇਕਬਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਤੁਹਾਨੂੰ ਭਰਾ ਮੰਤਰ ਸਰੋਤੇ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਰਮਨ ਜੀ, ਮੇਰਾ ਇਹ ਕੁਐਸਚਨ ਆ, ਜਿੱਦਾਂ ਇਹ ਕਹਿੰਦੇ ਸਮੋਕ ਵਾਲਾ ਸਿਸਟਮ ਚਾਲੂ ਕਰਨਾ ਆ, ਹਰੇਕ ਟਰੱਕ ਦੀ ਸਮੋਕ ਚੈੱਕ ਹੋਵੇ, ਫਿਰ ਇਹਦਾ ਮਤਲਬ ਹੈ ਵੀ ਜਿਹਦੇ ਕੋਲ ਪੁਰਾਣਾ ਟਰੱਕ ਆ ਉਹ ਸਮੋਕ ਚੈੱਕ ਕਰਾ ਕੇ ਉਹ ਵੀ ਚਲਾ ਸਕਦਾ ਜਾਂ ਨਹੀਂ? ਨਹੀਂ ਜੀ, ਉਹ ਨਹੀਂ ਕਰਵਾ ਸਕਦੇ, ਕਿਉਂਕਿ ਜਿਹੜੇ 2010 ਤੋਂ ਪਹਿਲਾਂ ਦੇ ਟਰੱਕ ਆ ਉਹ ਨਹੀਂ ਚੱਲ ਸਕਦੇ ਹੈਗੇ। ਜਿਹੜਾ ਪਹਿਲਾਂ ਆਲਰੇਡੀ ਲਾਅ ਹੋ ਚੁੱਕਾ ਆ, ਇਹ ਜਿਹੜਾ ਹੈਗਾ ਆ ਇਹ 2010 ਤੋਂ ਬਾਅਦ ਵਾਲੇ ਜਿਹੜੇ ਟਰੱਕ ਹੈਗੇ ਉਹਨਾਂ ਦੇ ਲਈ ਆ। ਸੋ ਡੈਫੀਨਿਟਲੀ ਜਿਹੜੇ ਪੁਰਾਣੇ ਟਰੱਕ ਹੈਗੇ ਉਹ ਨਹੀਂ ਚੱਲ ਸਕਦੇ, ਗੱਲ ਹੁੰਦੀ ਹੈ। ਸੋ ਉਹਨਾਂ ਦੇ ਉੱਤੇ ਪੂਰਾ ਹੀ ਬੈਨ ਆ? ਹਾਂਜੀ, ਉਹ ਤਾਂ ਪਹਿਲਾਂ ਹੀ ਹੋ ਚੁੱਕਾ ਨਾ, ਉਹ ਤਾਂ ਕੰਮ। ਇਹ ਤਾਂ ਹੁਣ ਜਿਹੜੇ ਅੱਜ ਹੁਣ ਟਰੱਕ ਚੱਲ ਰਹੇ ਹੈਗੇ ਇਹਨਾਂ ਦੇ ਲਈ ਆ ਰਿਹਾ ਜੀ। ਥੈਂਕ ਯੂ ਜੀ, ਥੈਂਕ ਯੂ ਇਕਬਾਲ ਜੀ। ਜੀ, ਵੈਸੇ ਜੇ ਦੇਖਿਆ ਜਾਵੇ ਤਾਂ ਕੋਈ ਗੱਡੀਆਂ ਜਿਹੜੀਆਂ ਆ ਉਹ ਕਈ ਵਾਰੀ 20-20 ਸਾਲ ਪੁਰਾਣੀਆਂ ਵੀ ਜਿਹੜੇ ਲੋਕ ਚਲਾਈ ਜਾਂਦੇ ਆ, ਟਰੱਕਾਂ ਉੱਤੇ ਜ਼ਿਆਦਾ ਜਿਹੜੀ ਸਖਤੀ ਰਹਿੰਦੀ ਆ ਜੀ। ਟਰੱਕਾਂ ਦੇ ਉੱਤੇ ਜ਼ਿਆਦਾ ਪ੍ਰੋਬਲਮ ਇਹ ਹੈ ਨਾ ਕਿ ਰਾਜਗੜ੍ਹ ਜਿਹੜਾ ਡੀਜ਼ਲ ਹੈਗਾ, ਡੀਜ਼ਲ ਫਿਊਲ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਸਮੌਗ ਜਿਹੜੀ ਆ ਉਹ ਗਲਤ ਕਰਦਾ ਹੈਗਾ। ਸੋ ਇਸ ਕਰਕੇ ਕਿਤੇ ਜ਼ਿਆਦਾ ਜਿਹੜਾ ਖਿੱਚਿਆ, ਕਿਉਂਕਿ ਜਿਹੜੀਆਂ ਕਾਰਸ ਆ ਰਹੀਆਂ, ਕਾਰਾਂ ਦੇ ਉੱਤੇ ਜਿਹੜਾ ਆ ਉਹ ਕਾਫੀ ਮੈਨੂਫੈਕਚਰਰ ਵੱਲੋਂ ਕਾਫੀ ਜਿਹੜਾ ਦਬਾਅ ਆਲਰੇਡੀ ਹੈਗਾ। ਸੋ ਉਹਨਾਂ ਨੇ ਜਿਹੜੀ ਕੈਲੀਫੋਰਨੀਆ ਦੇ ਵਿੱਚ ਹੈਗੀਆਂ ਉਹ ਕਾਰਾਂ ਕਾਫੀ ਕੰਪਲਾਇੰਟ ਭੇਜੀਆਂ ਹੈ, ਵੇਚ ਰਹੇ ਆ। ਦੂਸਰੀ ਗੱਲ ਇਹ ਹੈਗੀ ਹੈ ਕਿ ਤੁਸੀਂ ਦੇਖੋ ਇਹ ਐਡੀ ਵੱਡੀ ਜਿਹੜੀ ਇਹ ਆਪਣੀ ਕੰਪਲਾਇੰਸ ਦੀ ਗੱਲ ਹੋਈ ਆ, ਐਡਾ ਵੱਡਾ ਜਿਹੜਾ ਕੰਮ ਹੋਇਆ, ਉਹਦੇ ਨਾਲ ਜਿਹੜੀ ਇੱਕ ਇੰਜਨ ਮੈਨੂਫੈਕਚਰ ਕੈਟ ਹੈਗਾ ਉਹ ਟੋਟਲੀ ਟਰੱਕਾਂ ਦੇ ਵਿੱਚੋਂ ਬਾਹਰ ਹੋ ਗਿਆ। ਸੋ ਇਹ ਬਹੁਤ ਵੱਡੀ ਗੱਲ ਜੀ। ਜੀ, ਅਗਲੇ ਕਾਲਰ ਨੇ ਪਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਪਲਵਿੰਦਰ ਜੀ 916 ਏਰੀਆ ਕੋਡ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਭਰਾਵਾਂ ਜੀ, ਮੇਰਾ ਸਵਾਲ ਇਹ ਹੈ ਜੀ, ਮੈਂ ਸਿੰਗਲ ਓਨਰ ਬੈਟਰ ਹੈ ਜੀ, ਸੋਲੋ ਤੇ ਆ, ਤੇ ਮੈਂ ਬ੍ਰੋਕਰ ਦੇ ਨਾਲ ਡਾਇਰੈਕਟ ਮੈਂ ਕਰਦਾ ਜੀ ਕੰਮ ਰਾਈਟ ਨਾਓ ਜੀ। ਤੇ ਕਿਸੇ ਨੇ ਮੈਨੂੰ ਕਿਹਾ ਜੀ ਇਹ ਮੈਂ ਆਪਣਾ ਕਾਰਪੋਰੇਸ਼ਨ ਬਣਾ ਲਵਾਂ, ਉਹ ਤਾਂ ਮਤਲਬ ਜਨਵਰੀ ਤੋਂ ਮੇਰੇ ਲਈ ਬੈਨੀਫਿਟ ਰਹੂਗਾ ਜੀ। ਭਾਜੀ ਇਹਨਾਂ ਤੋਂ ਮੈਂ ਪੁੱਛਣਾ ਜੀ, ਇਹ ਚਾਹੀਏ ਜੀ, ਬੈਟਰ ਹੋਗਾ ਜੀ ਕਹਾਂ ਫਿਊਚਰ ਦੇ ਵਿੱਚ? ਮੇਰੇ ਖਿਆਲ ਨਾਲ ਰਮਨ ਜੀ ਇਹ ਕੁਐਸਚਨ ਜਿੱਦਾਂ ਸੀਪੀਏ ਨੂੰ ਚਾਹੀਦਾ, ਅਕਾਊਂਟੈਂਟ ਨਾਲ ਜੀ ਆਪਣੇ ਟੈਕਸ ਵਾਲੇ ਨਾਲ ਗੱਲ ਕਰਨ। ਦੇਖੋ ਸੀਪੀਏ ਨੂੰ ਚਾਹੀਦਾ ਐਜ਼ ਫਾਰ ਐਜ਼ ਭਾਜੀ, ਜਿੰਨਾ ਚਿਰ ਤੱਕ ਤੁਸੀਂ ਬ੍ਰੋਕਰ ਦੇ ਨਾਲ ਕੰਮ ਕਰਦੇ ਹੈਗੇ ਆ, ਤੁਹਾਨੂੰ W2 ਤੇ 1099 ਵਾਲਾ ਜਿਹੜਾ ਉਹ ਤੁਹਾਡੇ ਲਈ ਉਹ ਇਸ਼ੂ ਨਹੀਂ ਹੈਗਾ, ਕਿਉਂਕਿ ਤੁਸੀਂ ਬ੍ਰੋਕਰ ਨਾਲ ਕੰਮ ਕਰ ਰਹੇ ਆ। ਸੋ ਬ੍ਰੋਕਰ ਵੀ ਉਹਦੇ ਵਿੱਚ ਵੀ ਇੱਕ ਥੋੜਾ ਜਿਹਾ ਉਹਦੇ 'ਚ ਵੀ ਡਾਰਕ ਏਰੀਆ ਹੈਗਾ ਕਿ ਜੇ ਬ੍ਰੋਕਰ ਦੀ ਆਪਣੀ ਖੁਦ ਦੀ ਟਰੱਕਿੰਗ ਕੰਪਨੀ ਵੀ ਹੈਗੀ ਆ ਤੇ ਫਿਰ ਉਹਦੇ ਵਿੱਚ ਇਸ਼ੂ ਆ ਸਕਦਾ। ਪਰ ਜੇ ਬ੍ਰੋਕਰ ਸਿਰਫ ਬ੍ਰੋਕਰ ਹੀ ਆ ਤੇ ਫਿਰ ਤੁਹਾਨੂੰ ਕੋਈ ਐਸੀ ਚੀਜ਼ ਨਹੀਂ। ਬਾਕੀ ਜਿਹੜਾ ਤੁਸੀਂ ਸੋਲ ਪ੍ਰੋਪਰਾਈਟਰ ਤੋਂ ਕਾਰਪੋਰੇਸ਼ਨ ਤੇ ਜਾਣਾ ਹੈਗਾ, ਉਹ ਤੁਸੀਂ ਸੀਪੀਏ ਦੇ ਨਾਲ ਗੱਲ ਕਰ ਸਕਦੇ ਹੋ ਕਿ ਤੁਹਾਡੇ ਲਈ ਕੀ ਫਾਇਦੇਮੰਦ ਹੈਗਾ, ਕੀ ਸੋਲ ਪ੍ਰੋਪਰਾਈਟਰ ਰਹਿਣਾ ਤੁਹਾਡੇ ਲਈ ਫਾਇਦੇਮੰਦ ਹੈਗਾ, ਕਿ ਤੁਹਾਨੂੰ ਜਿਹੜਾ ਆ ਉਹ ਤੁਹਾਡੇ ਲਈ ਕਾਰਪੋਰੇਸ਼ਨ ਬਣਾਉਣੀ ਪ੍ਰੋਪਰ ਹੈਗੀ ਆ। ਕਿਉਂਕਿ ਕਾਰਪੋਰੇਸ਼ਨ ਬਣਾਉਣ ਦੇ ਨਾਲ ਬਹੁਤ ਜਾਣਿਆਂ ਦੇ ਮਨ ਦੇ ਵਿੱਚ ਹਰਜੋਤ ਭਾਜੀ ਇਹ ਸ਼ੱਕ ਹੁੰਦਾ ਕਿ ਮੇਰੀ ਪਰਸਨਲ ਲਾਇਬਿਲਿਟੀ ਜਿਹੜੀ ਆ ਉਹ ਟੋਟਲੀ ਜ਼ੀਰੋ ਹੋ ਗਈ, ਮੇਰੀ ਪਰਸਨਲ ਕੋਈ ਲਾਇਬਿਲਿਟੀ ਨਹੀਂ ਹੈਗੀ ਕਾਰਪੋਰੇਸ਼ਨ ਬਣਾਉਣਾ। ਇਸ ਚੀਜ਼ ਬਾਰੇ ਜਿਹੜੀ ਆ ਇਹ ਡੈਫੀਨੇਟਲੀ ਤੁਸੀਂ ਕਲੀਅਰ ਕਰੋ, ਕਿਉਂਕਿ ਕਾਰਪੋਰੇਸ਼ਨ ਬਣਾਉਣ ਦੇ ਨਾਲ ਬਹੁਤ ਸਾਰੀਆਂ ਲਾਇਬਿਲਿਟੀਆਂ ਜਿਹੜੀਆਂ ਮੈਜੋਰਟੀ ਲਾਇਬਿਲਿਟੀਆਂ ਖਤਮ ਹੋ ਜਾਂਦੀਆਂ, ਮਤਲਬ ਕਿ ਤੁਹਾਡੀ ਕਾਰਪੋਰੇਸ਼ਨ ਜ਼ਿੰਮੇਵਾਰੀ ਹੋ ਜਾਂਦੀ ਆ, ਪਰ ਸਟਿਲ ਤੁਸੀਂ ਪਰਸਨਲੀ ਲਾਇਬਲ ਹੋ ਸਕਦੇ ਆ। ਸੋ ਇਹ ਜ਼ਰੂਰੀ ਨਹੀਂਗਾ ਕਿ ਤੁਸੀਂ ਕਾਰਪੋਰੇਸ਼ਨ ਬਣਾ ਲਈ ਆ ਤੇ ਹੁਣ ਤੁਸੀਂ ਪਰਸਨਲੀ ਬਿਲਕੁਲ ਜ਼ੀਰੋ ਲਾਇਬਿਲਿਟੀ ਆ ਤੁਹਾਡੀ। ਇਹ ਬਿਲਕੁਲ ਸਹੀ ਨਹੀਂਗਾ। ਬਹੁਤ ਜਣਿਆਂ ਦੇ ਮਨ ਦੇ ਵਿੱਚ ਸ਼ੱਕ ਹੁੰਦਾ ਕਿ ਇਹ ਚੀਜ਼, ਔਰ ਖਾਸ ਕਰਕੇ ਜਦੋਂ ਤੁਸੀਂ ਕਾਰਪੋਰੇਸ਼ਨ ਬਣਾ ਲੈਂਦੇ ਆ, ਜਿਹੜੇ ਪੇਰੋਲ ਟੈਕਸਸ ਹੁੰਦੇ ਆ ਉਹ ਤੁਹਾਡੀ ਸਟਿਲ ਪਰਸਨਲ ਲਾਇਬਿਲਿਟੀ ਤੇ ਆ ਸਕਦੇ ਆ। ਜੀ ਬਿਲਕੁਲ ਜੀ। ਪਰ ਇਹਦੇ ਬਾਰੇ ਡਿਟੇਲ ਜਿਹੜੀ ਹੈ ਨਾ, ਜਿਹੜੇ ਤੁਹਾਡੇ ਟੈਕਸ ਵਾਲੇ ਆ ਉਹ ਬਿਲਕੁਲ ਦੱਸ ਸਕਦੇ, ਕਿਉਂਕਿ ਅਸੀਂ ਤਿੰਨੇ ਹੀ ਟੈਕਸ ਵਾਲੇ ਨਹੀਂ ਹੈਗੇ ਤੇ ਜਿਹੜਾ ਟੈਕਸ ਵਾਲਾ ਸੀਪੀਏ ਆ ਉਹ ਤੁਹਾਨੂੰ ਬਿਲਕੁਲ ਸਹੀ ਜਵਾਬ ਦੇ ਸਕਦਾ। ਥੈਂਕ ਯੂ, ਉਹਨਾਂ ਦੇ ਕੋਲ ਸਲਾਹ ਲੈ ਸਕਦੇ ਜੀ। ਥੈਂਕ ਯੂ ਜੀ। ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਜਸਬੀਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਇੱਕ ਸਵਾਲ ਆ, ਜਿਵੇਂ ਪਹਿਲਾਂ ਡੈਪ ਤੋਂ ਪਹਿਲਾਂ ਜ਼ਿਆਦਾ ਪ੍ਰਦੂਸ਼ਣ ਕਹਿੰਦੇ ਆ, ਪਰ ਹੁਣ ਜਿਹੜਾ ਡੈਪ ਦੇ ਨਾਲ ਤਾਂ ਜੇ ਤੁਸੀਂ ਆਪਣਾ ਮਫਲਰ ਟਰੱਕ ਦਾ ਥੱਲੇ ਲਗਾਓ ਉਸ ਪਾਸੇ ਜੇ ਧੂੰਆਂ ਹੁੰਦਾ ਉਹ ਤਾਂ ਇੰਨਾ ਡੇਂਜਰਸ ਆ, ਤੇ ਸਰਕਾਰਾਂ ਨੂੰ ਇਹ ਨਹੀਂ ਪਤਾ ਵੀ ਡੈਪ ਮਾਰਾ ਕਿ ਪਹਿਲਾਂ ਵਾਲੀ ਪ੍ਰਦੂਸ਼ਣ ਮਾਰਾ ਸੀ ਕਿ ਹੋਣ ਵਾਲਾ। ਹੁਣ ਤਾਂ ਜਿਹੜਾ ਵੀ ਬੰਦਾ ਆਪਣਾ ਸਮੋਕ ਚੈੱਕ ਕਰਾਊਗਾ 100 ਚੋਂ 90 ਟਰੱਕ ਫੇਲ ਹੋਣਗੇ। ਇਹਦੇ ਬਾਰੇ ਦੱਸੋ ਕੀ ਗੱਲ ਆ। ਹੁਣ ਮੇਰਾ ਫੋਟਾ ਕੱਟਿਓ ਜੀ। ਜੀ ਜੀ ਬਿਲਕੁਲ ਜੀ। ਇਹ ਜਿਹੜੀ ਕਹਾਣੀ ਹੈਗੀ ਹੈ, ਜਿਹੜਾ ਮਸਲਾ ਹੈਗਾ ਇਹ ਗਵਰਨਮੈਂਟ ਦਾ ਹੈਗਾ, ਰਿਸਰਚ ਦਾ ਹੈਗਾ,
ਇਹਦੇ ਵਿੱਚ ਤੇ ਆਪਾਂ ਕੁਝ ਨਹੀਂ ਤੁਹਾਨੂੰ ਦੱਸ ਸਕਦੇ, ਕਹਿ ਸਕਦੇ ਕਿ ਪਹਿਲੇ ਵਾਲਾ ਜਿਹੜਾ ਧੂੰਆਂ ਆ ਉਹ ਘੱਟ ਹਾਨੀਕਾਰਕ ਹੁੰਦਾ ਤੇ ਫਿਰ ਆਹ ਵਾਲਾ ਕੰਮ ਕਰਨ ਦੀ ਲੋੜ ਨਾ ਪੈਂਦੀ, ਏਡਾ ਵੱਡਾ ਕੰਮ ਕਰਨ ਦੀ ਲੋੜ ਨਾ ਪੈਂਦੀ। ਸੋ ਹੁਣ ਹੋ ਸਕਦਾ ਆ, ਕਿਉਂਕਿ ਦੇਖੋ ਜੀ ਇਹ ਜਿਹੜੀਆਂ ਚੀਜ਼ਾਂ ਹੈ ਨਾ, ਇਹ ਚੀਜ਼ਾਂ ਇੱਦਾਂ ਕਿ ਪੂਰੀ ਰਿਸਰਚ ਤੋਂ ਬਾਅਦ, ਕਾਫੀ ਕੁੱਤੇ ਤੋਂ ਬਾਅਦ ਇਹ ਚੀਜ਼ਾਂ ਹੁੰਦੀਆਂ। ਔਰ ਡੈਫੀਨਿਟਲੀ ਮੈਂ ਤੁਹਾਡੇ ਨਾਲ ਐਗਰੀ ਕਰਦਾ ਕਿ ਜਿਹੜਾ ਡੈਫ ਵਾਲਾ ਕੰਮ ਹੈਗਾ, ਮੇਰੇ ਖਿਆਲ ਦੇ ਵਿੱਚ ਵੀ ਇਹ ਚੀਜ਼ ਮੈਂ ਤੁਹਾਡੇ ਨਾਲ ਇਸ ਚੀਜ਼ ਤੇ ਸਹਿਮਤ ਹੋਊਗਾ ਕਿ ਡੈਫ ਵਾਲਾ ਜਿਹੜਾ ਕੰਮ ਹੈਗਾ ਉਹਨਾਂ ਕਾਮਯਾਬ ਨਹੀਂ ਹੋਇਆ ਜਾਂ ਉਨੀ ਚੀਜ਼ ਵਧੀਆ ਨਹੀਂ ਹੋਈ। ਪਰ ਜਿਹੜੀ ਚੀਜ਼ ਹੈਗੀ ਹੈ ਕਿ ਜਿਹੜਾ ਕੰਮ ਹੈਗਾ ਕਿ ਇਹ ਚੀਜ਼ ਨੂੰ ਇਹਦੇ 'ਚ ਕੀ ਡਿਫਰੈਂਸ਼ੀਏਟ ਹੈਗਾ ਜਾਂ ਇਹ ਪਹਿਲਾਂ ਫਾਇਦਾ ਸੀ ਹੁਣ ਫਾਇਦਾ ਸੀਗਾ, ਇਹਦੇ ਬਾਰੇ ਦੇ ਵਿੱਚ ਆਪਾਂ ਡੈਫੀਨੇਟਲੀ, ਕਿਉਂਕਿ ਇਹ ਗਵਰਨਮੈਂਟ ਦਾ ਕੰਮ ਹੈਗਾ, ਰਿਸਰਚ ਦਾ ਕੰਮ ਹੈਗਾ, ਸੋ ਇਹਦੇ ਬਾਰੇ 'ਚ ਆਪਾਂ ਕੋਈ ਗੱਲ ਨਹੀਂ ਕਰਨੀ ਚਾਹਾਂਗੇ। ਪਰ ਹਾਂ, ਡੈਫੀਨੇਟਲੀ ਕੰਪਲੀਕੇਸ਼ਨਸ ਜਿਹੜੀਆਂ ਆ, ਮੁਸੀਬਤਾਂ ਜਿਹੜੀਆਂ ਆ, ਉਹ ਡੈਫ ਦੇ ਨਾਲ ਜ਼ਰੂਰ ਵਧੀਆਂ ਹੈਗੀਆਂ। ਜੀ ਤੇ ਇਹਦੇ ਨਾਲ ਹੀ ਆਪਾਂ ਆਪਣੇ ਗੁਰਨਾਮ ਸਿੰਘ ਹੁਣੀ ਜਿਹੜੇ ਆ ਉਹ ਪੁੱਛ ਰਹੇ ਆ ਕਿ 34 ਘੰਟੇ ਦੀ ਲਾਗ ਬੁੱਕ ਖਤਮ ਕਰਨ ਦੀ ਗੱਲ ਹੋ ਰਹੀ ਸੀ। ਇਹ ਖਬਰ ਸਰਾਸਰ ਝੂਠੀ ਸੀਗੀ ਜੀ ਗੁਰਨਾਮ ਸਿੰਘ ਜੀ। ਇਹਦੇ ਵਿੱਚ ਕੋਈ ਵੀ ਜਿਹੜਾ ਐਸਾ ਲਾਅ ਜਾਂ ਕਾਨੂੰਨ ਨਹੀਂ ਹੋਇਆ ਜਿਸ 'ਚ 34 ਘੰਟੇ ਖਤਮ ਕਰਨ ਦੀ ਗੱਲ ਕੀਤੀ ਹੋਵੇ। ਪਰ ਤੁਹਾਡੇ ਕੋਲ ਇਸ ਵੇਲੇ ਥੋੜ੍ਹੇ ਦਿਨ ਬਚੇ ਨੇ ਆਪਣੇ ਜਿਹੜੇ ਆ ਤੇ ਕਾਮੈਂਟ ਕਰਨ ਦੇ ਲਈ। ਤੁਸੀਂ ਕਾਮੈਂਟ ਜ਼ਰੂਰ ਕਰੋ, ਜਾ ਕੇ ਆਪਣੇ ਜਿਹੜੇ ਆ ਲੌਗ ਬੁੱਕ ਦੇ ਲਾਅ ਜਿਹੜੇ ਆ ਰਹੇ ਉਹਨਾਂ ਦੇ ਵਿੱਚ ਕਾਮੈਂਟ ਜ਼ਰੂਰ ਕਰੋ ਕਿ ਐਟਲੀਸਟ 34 ਘੰਟੇ ਖਤਮ ਤਾਂ ਨਹੀਂ ਹੋਣੇ, 34 ਘੰਟੇ ਨੂੰ 24 ਘੰਟੇ ਕਰਨ ਦੇ ਵਿੱਚ ਜ਼ਰੂਰ ਜਿਹੜੀ ਆ ਉਹ ਤੁਸੀਂ ਕਮੈਂਟ ਕਰੋ। ਪਰ 34 ਘੰਟੇ ਜੇ ਤੁਸੀਂ ਕਹੋ ਜੀ ਇਹ ਖਤਮ ਹੋ ਜਾਣਗੇ, ਮੇਰੇ ਖਿਆਲ ਦੇ ਵਿੱਚ ਨੇੜਲੇ ਫਿਊਚਰ ਦੇ ਵਿੱਚ ਇਹ ਖਤਮ ਹੋਣ ਦੀ ਮੈਨੂੰ ਕੋਈ ਆਸ ਨਹੀਂ ਲੱਗਦੀ। ਜੀ ਧੰਨਵਾਦ। ਸੁਖਮਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਆ ਵੀ 6 ਅਕਤੂਬਰ ਜਿਹੜੀ ਸੈਕਰਾਮੈਂਟੋ ਮੀਟਿੰਗ ਹੋਣੀ ਆ ਉਹਦਾ ਐਡਰੈਸ ਦੱਸੋਗੇ ਜੀ? ਜੀ ਬਿਲਕੁਲ। 5-6 ਅਕਤੂਬਰ ਨੂੰ ਉਹ ਟਰੱਕਿੰਗ ਸ਼ੋਅ ਹੋਣਾ ਆ, ਮੀਟਿੰਗ ਨਹੀਂ ਆ। ਉਹ ਟਰੱਕਿੰਗ ਸ਼ੋਅ ਆ ਕੈਲ ਐਕਸਪੋ ਦੇ ਵਿੱਚ, ਜਿਹੜੀ ਉੱਥੇ ਉਹ ਹੋਣ ਜਾ ਰਿਹਾ, 2 ਦਿਨ ਸ਼ੋਅ ਚੱਲਣਾ। ਰਮਨ ਜੀ ਐਕਸਪਲੇਨ ਕਰ ਦਿੰਦੇ ਜੀ। ਓਕੇ ਜੀ। ਹਾਂਜੀ ਬਿਲਕੁਲ ਜੀ। ਇਹ ਭਾਜੀ ਜਿਹੜਾ ਟਰੱਕ ਸ਼ੋਅ ਹੈਗਾ ਇਹ ਸੈਕਰਾਮੈਂਟੋ ਦੇ ਵਿੱਚ ਹੋਣ ਜਾ ਰਿਹਾ। ਕੈਲ ਐਕਸਪੋ ਜਿਹੜੀ ਕਿ ਬਿਜ਼ਨਸ 80 ਦੇ ਉੱਤੇ ਹੈਗੀ ਆ, ਕੈਲ ਐਕਸਪੋ ਜਿੱਥੇ ਕੈਲੀਫੋਰਨੀਆ ਸਟੇਟ ਦਾ ਜਿਹੜੀ ਫੇਅਰ ਗਰਾਊਂਡ ਹੈਗੀ ਆ, ਮੇਲੇ ਲੱਗਦੇ ਉੱਥੇ। ਹਾਂਜੀ, ਉੱਥੇ ਕਾਫੀ ਮੇਲੇ ਲੱਗਦੇ ਆ। ਸੋ ਉੱਥੇ ਟਰੱਕਿੰਗ ਸ਼ੋਅ ਹੋਣ ਜਾ ਰਿਹਾ। ਇਹਦੇ ਲਈ ਕੋਈ ਟਿਕਟ ਦੀ ਲੋੜ ਨਹੀਂ ਹੈਗੀ। ਤੁਸੀਂ ਵੈਬਸਾਈਟ ਤੇ ਜਾ ਕੇ mytruckingshow.com ਤੇ ਜਾ ਕੇ ਤੇ ਉੱਥੇ ਫ੍ਰੀ ਆਪਣੀ ਟਿਕਟ ਜਿਹੜੀ ਆ ਉਹ ਸਾਈਨ ਅਪ ਕਰਕੇ ਲੈ ਸਕਦੇ ਆ। ਤੇ ਜ਼ਰੂਰ ਉੱਥੇ ਐਟਲੀਸਟ ਇੱਕ ਦਿਨ ਜ਼ਰੂਰ ਪਹੁੰਚੋ ਤੇ ਉੱਥੇ ਦੋਨੋਂ ਦਿਨ FMCSA ਦਾ ਲਾਈਵ ਜਿਹੜਾ ਸੈਮੀਨਾਰ ਹੋਣਾ ਆ, ਲਾਈਵ ਉੱਥੇ ਆਉਣਾ, ਉਹਨਾਂ ਨੇ ਗੱਲਬਾਤ ਹੋਣੀ ਆ। ਸੋ ਬਹੁਤ ਜਿਹੜੀਆਂ ਗੱਲਾਂ ਆਪਣੀਆਂ ਆਪਾਂ ਉੱਥੇ ਉਹਨਾਂ ਦੇ ਨਾਲ ਕਰ ਸਕਦੇ ਹਾਂ, ਆਪਾਂ ਉਹਨਾਂ ਕੋਲ ਸਵਾਲ ਪੁੱਛ ਸਕਦੇ ਹਾਂ, ਬਹੁਤ ਕੁਝ ਆਪਾਂ ਜਿਹੜਾ ਉੱਥੇ ਸਿੱਖ ਸਕਦੇ ਹਾਂ। ਸੋ ਪਲੀਜ਼ ਜ਼ਰੂਰ ਪਹੁੰਚੋ ਸਾਰੇ। ਥੈਂਕ ਯੂ ਜੀ। ਸੋ ਬਿਲਕੁਲ ਬਹੁਤ ਵਧੀਆ ਗੱਲ ਹੈ ਰਮਨ ਜੀ, ਭੈਣ ਜੀ ਨੇ ਕਾਲ ਕੀਤੀ ਆ। ਤੁਹਾਨੂੰ ਪਤਾ ਆਪਣੇ ਪੰਜਾਬੀ ਭਰਾ ਜਿਹੜੇ ਆ ਬਹੁਤ ਵੱਡੀ ਗਿਣਤੀ 'ਚ ਆ, ਪਰਿਵਾਰਾਂ ਨੂੰ ਵੀ ਕਾਲ ਕਰਨੀ। ਮੈਂ ਨਾ ਇੱਕ ਟਰੱਕਿੰਗ ਆਰਗੇਨਾਈਜੇਸ਼ਨ ਦਾ ਮੈਗਜ਼ੀਨ ਪੜ੍ਹ ਰਿਹਾ ਸੀ, ਉਹ 'ਚੋਂ ਨਹੀਂ ਕਿਹਾ ਵੀ ਇਹ ਸਾਨੂੰ ਕੁਐਸਚਨ ਪੁੱਟ ਕਰਨਾ ਚਾਹੀਦਾ ਵੀ ਜਿਹੜੀਆਂ ਬੀਬੀਆਂ ਤੇ ਬੰਦਿਆਂ ਦੀ ਜਿਹੜੀ ਟਰੱਕਿੰਗ ਡਰਾਈਵਰ ਦੀ ਜੌਬ ਕਰਦੀਆਂ, ਉਹ 'ਚ ਕਹਿੰਦੇ ਵੀ ਬੀਬੀਆਂ ਨੂੰ ਘੱਟ ਪੈਸੇ ਮਿਲਦੇ ਆ। ਮੈਂ ਕਿਹਾ ਜੇ ਆਪਾਂ ਪੰਜਾਬੀ 'ਚ ਰੱਖਿਆ, ਉਹ ਨਹੀਂ ਕਹਿਣਾ ਇਹ ਕਿਹੜਾ ਕੁਐਸਚਨ, ਪਰ ਪੰਜਾਬੀ ਭੈਣਾਂ ਵੀ ਆਪਣੀਆਂ ਕਈ ਜਿਹੜੀਆਂ ਆ ਉਹ ਟਰੱਕ ਚਲਾਉਂਦੀਆਂ ਹੈਗੀਆਂ ਜੀ। ਮੈਂ ਬਿਲਕੁਲ ਐਨਕਰੇਜ ਕਰਨਾ ਚਾਹੂੰਗਾ ਕਿ ਜੇ ਆਪਣੀਆਂ ਜਿਹੜੇ ਵੀ ਵਾਈਫ ਹੈਗੀਆਂ, ਭੈਣਾਂ ਹੈਗੀਆਂ ਜਿਹੜੀਆਂ ਘਰੇ ਆਪਣੇ ਟਰੱਕਰਸ ਦੇ ਵਾਈਫ ਹੈਗੀਆਂ, ਉਹ ਜ਼ਰੂਰ ਇਸ ਬਾਰੇ ਦੇ ਵਿੱਚ ਜਿਹੜਾ ਸਵਾਲ ਜਵਾਬ ਕਰ ਸਕਦੇ ਆ, ਕਾਲ ਕਰ ਸਕਦੇ ਆ। ਪਲੱਸ ਮੇਰੇ ਖਿਆਲ ਟਰੱਕ ਸ਼ੋਅ ਤੇ ਵੀ ਜ਼ਿਆਦਾ ਮੇਰੇ ਖਿਆਲ ਦੀ ਜ਼ੋਰ ਹੋਊਗਾ ਕਿ ਜੇ ਆਪਾਂ ਬੀਬੀਆਂ ਭੈਣਾਂ ਨੂੰ ਕਹੀਏ ਵੀ ਉਹ ਨਾਲ ਲੈ ਕੇ ਆ ਜਾਣ ਤੇ ਸ਼ਾਇਦ ਜ਼ਿਆਦਾ ਆ ਜਾਣ। ਜ਼ਿਆਦਾ ਨਹੀਂ, ਬਿਲਕੁਲ ਸਗੋਂ ਜਾਣਨਾ ਚਾਹੀਦਾ ਵੀ ਜਿਨ੍ਹਾਂ ਦੇ ਨਾਲ ਦੇਖੋ ਪੂਰਾ ਪਰਿਵਾਰ ਜਿਹੜਾ ਉਹ ਚੱਲ ਰਿਹਾ ਆ, ਵੀ ਉਹ ਬਿਜ਼ਨਸ ਦੇ ਵਿੱਚ ਹੈ ਕੀ ਆ, ਕਿੱਦਾਂ ਦੀ ਨਵੀਂ ਟੈਕਨੋਲੋਜੀ ਆ ਰਹੀ ਆ। ਬੱਚਿਆਂ ਦੇ ਸਕੂਲਾਂ 'ਚ ਵੀ ਮਾਪਿਆਂ ਨੂੰ ਕਹਿੰਦੇ ਆ ਵੀ ਜਾਇਆ ਕਰੋ, ਦੇਖਿਆ ਕਰੋ, ਸਾਰਾ ਕੁਝ ਹੁੰਦਾ ਹੈ। ਸੋ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ। ਨਾਲੇ ਆਪਾਂ ਰਾਜ ਹੀ ਦੇਖਿਆ ਵੀ ਜਦੋਂ ਟਰੱਕਿੰਗ ਦੇ ਆਪਣੇ ਰੇਡੀਓ ਦੇ ਸ਼ੋਅ ਹੁੰਦੇ ਆ, ਰਾਈਟ, ਲਾਸ ਵੈਗਸ ਆਪਾਂ ਦੇਖਿਆ ਸੀ, ਕੋਈ ਇੰਸ਼ੋਰੈਂਸ ਵਾਲਿਆਂ ਦੇ ਰੀਅਲਟਰ ਪੂਰੇ ਪਰਿਵਾਰਾਂ ਸਮੇਤ ਜਾਂਦੇ ਆ। ਸੋ ਜਿੱਥੋਂ ਤੁਹਾਨੂੰ ਰੋਟੀ ਪਾਣੀ ਮਿਲਦੀ ਆ, ਉਹ ਜ਼ਰੂਰ ਆਪਾਂ ਨੂੰ ਪਰਿਵਾਰਾਂ ਸਮੇਤ ਜਾਣਾ ਚਾਹੀਦਾ, ਉਹਨਾਂ ਨੂੰ ਵੀ ਦਿਖਾ ਲੈਣਾ ਚਾਹੀਦਾ। ਬਿਲਕੁਲ ਸਮੇਂ ਦੇ ਹਾਣੀ ਬਣਨਾ ਚਾਹੀਦਾ ਵੀ ਕੀ ਕੁਛ ਨਵਾਂ ਜਿਹੜਾ ਉਸ ਦੇ ਵਿੱਚ ਚੱਲ ਰਿਹਾ, ਵੀ ਕਿੱਦਾਂ ਤੁਸੀਂ ਦੇਖੋ, ਹੋ ਸਕਦਾ ਵੀ ਉੱਥੇ ਹੈਲਥ ਵਾਲੀ ਕੋਈ ਗੱਲ ਕਰ ਰਹੇ ਹੋਣ, ਤੁਹਾਡੇ ਜਿਹੜੇ ਕੋਈ ਘਰ ਵਾਲਾ, ਤੁਹਾਡਾ ਮੁੰਡਾ ਹੋ ਸਕਦਾ, ਤੁਹਾਡਾ ਘਰ ਵਾਲਾ ਆ, ਕੋਈ ਵੀ ਆ, ਵੀ ਤੁਸੀਂ ਉਸ ਦਾ ਦੇਖੋ ਵੀ ਕਿਸ ਤਰੀਕੇ ਦੇ ਨਾਲ ਉਸ ਦੀ ਹੈਲਥ ਦੇ ਉੱਤੇ ਵਧੀਆ ਜਿਹੜਾ ਆ ਉਹ ਰਵੇ, ਕਿਉਂਕਿ ਨਹੀਂ ਤਾਂ ਬੰਦਾ ਸਟ੍ਰੈਸ ਹੀ ਬਹੁਤ ਜ਼ਿਆਦਾ ਬਹੁਤ ਰਹਿੰਦੇ ਨੇ। ਸਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਜੀ ਇੱਕ ਕੁਐਸਚਨ ਆ ਜੀ।
ਜੇ ਤੁਹਾਨੂੰ DUI ਹੁਣ ਮਿਲ ਜਾਂਦੀ ਆ, ਜੇ ਤੁਹਾਡੀ ਕਲੀਅਰ ਹੋ ਜਾਂਦੀ ਆ, ਤੇ ਉਹਦੀ ਕਿੱਦਾਂ ਇੰਸ਼ੋਰੈਂਸ ਵੀ ਜ਼ਿਆਦਾ ਹੁੰਦੀ ਆ? ਕਿੰਨਾ ਚਿਰ ਹੋ ਗਿਆ DUI ਮਿਲੀ ਨੂੰ? ਜਿੱਦਾਂ ਹੁਣ ਪਿੱਛੇ ਜਿਹਾ ਕਲੀਅਰ ਹੋਈ ਆ। ਨਹੀਂ, ਪਿੱਛੇ ਜਿਹਾ ਕਿੰਨੇ ਮਹੀਨਾ, ਕਿੰਨੇ ਸਾਲ ਜਾਂ ਮਹੀਨੇ ਕਿੰਨੇ? ਹਾਂਜੀ, ਪੁਰਾਣੀ ਕਿੰਨੀ ਆ ਹੁੰਦੀ? 3 ਕੁ ਮਹੀਨੇ ਹੋਏ ਕਲੀਅਰ ਹੋਏ ਨਹੀਂ, ਨੂੰ। ਜਿਹੜੀ ਇੰਸ਼ੋਰੈਂਸ ਦੇ ਮਾਮਲੇ 'ਚ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ DUI ਆ ਅੱਜ ਕੱਲ੍ਹ ਇਹ ਬੜੀ ਖਤਰਨਾਕ ਚੀਜ਼ ਆ। ਇਹ 10 ਸਾਲ ਤੁਹਾਡੇ ਰੈਕਡ 'ਤੇ ਰਹਿੰਦੀ ਆ। ਤੇ ਹਾਂਜੀ, ਤੇ ਇੰਸ਼ੋਰੈਂਸ ਕੰਪਨੀਆਂ ਘੱਟੋ ਘੱਟ ਮੇਰੇ ਖਿਆਲ ਨਾਲ 3 ਸਾਲ ਤਾਂ ਪੱਕਾ ਹੀ ਉਹ ਕਾਊਂਟ ਕਰਦੀਆਂ। ਆਈ ਡੋਂਟ ਨੋ ਹੁਣ ਤੁਹਾਨੂੰ ਅੱਜ ਦੀ ਡੇਟ ਦੇ ਵਿੱਚ ਕਿਹੜੀ ਕੰਪਨੀ ਜਿਹੜੀ ਆ DUI ਦੇ ਨਾਲ ਟਰੱਕ ਦੀ ਇੰਸ਼ੋਰੈਂਸ ਦਊਗੀ। ਜੇ ਉਹ ਦਊਗੀ ਵੀ ਤੇ ਮੈਨੂੰ ਨਹੀਂ ਲੱਗਦਾ ਉਹ $35-40 ਹਜ਼ਾਰ ਡਾਲਰ ਤੋਂ ਘੱਟ ਹੋਊਗੀ ਸਾਲ ਦੀ ਤੁਹਾਡੀ। ਬਾਕੀ ਰਮਨ ਜੀ ਦੱਸ ਦਿੰਦੇ ਹਨ। ਇਹਦਾ ਮਤਲਬ ਹੈ ਜੇ ਕੋਈ ਡਰਾਈਵ ਵੀ ਕਰਨ ਜਾਵੇ ਤਾਂ ਫਿਰ ਉਹਨੂੰ ਕੋਈ ਹਾਇਰ ਨਾ ਕਰੂਗਾ। ਬਿਲਕੁਲ ਜੀ, ਮੁਸ਼ਕਿਲ ਹੀ ਆ। ਬਿਲਕੁਲ ਜੀ, DUI ਦਾ ਮਕਸਦ ਦੇਣ ਦਾ, DUI ਦਾ ਸਵੀਅਰਨੈਸ, DUI ਦਾ ਜਿਹੜਾ ਐਡਾ ਜ਼ਿਆਦਾ ਅਸਰ ਇਸੇ ਕਰਕੇ ਰੱਖਿਆ ਕਿ DUI ਜਿਹੜੀ ਆ ਬਹੁਤ ਖਤਰਨਾਕ ਚੀਜ਼ ਆ। DUI ਦੇ ਬਾਅਦ ਇਹਦੇ ਕਨਸੀਕੁਐਂਸਸ ਜਿਹੜੇ DUI ਦੇ ਆ ਉਹ ਆਉਂਦੇ 10 ਸਾਲਾਂ ਤੱਕ ਇਹ ਫੈਲਟ ਹੁੰਦੇ ਆ। ਬਿਲਕੁਲ ਇਹ ਤੁਹਾਡੀ ਸਹੀ ਗੱਲ ਆ ਆਪਣੇ ਹਰਜੋਤ ਭਾਜੀ ਕਿ ਇੱਥੇ ਇੰਸ਼ੋਰੈਂਸ ਮਿਲਣੀ ਜਾਂ ਨਾ ਮਿਲਣੀ ਦਾ ਸਵਾਲ ਨਹੀਂਗਾ। ਇੱਥੇ ਟਰੱਕਿੰਗ ਕੰਪਨੀ ਦਾ ਵੀ ਸਵਾਲ ਹੈ ਕਿ ਵਿਲ ਦੇ ਹਾਇਰ ਯੂ ਔਰ ਨਾਟ। ਉਹ ਹਾਇਰਿੰਗ ਤੇ ਵੀ ਤੁਹਾਡੇ ਤੇ ਕੁਐਸਚਨ ਬਹੁਤ ਵੱਡਾ ਹੈਗਾ। ਔਰ ਜਿੱਥੋਂ ਤੱਕ ਮੇਰਾ ਖਿਆਲ ਹੈਗਾ ਕਿ ਜੇ DUI ਮਿਲੀ ਹੋਵੇ ਇੰਨੀ ਲਾਈਕ ਹੁਣੇ 3 ਮਹੀਨੇ ਪਹਿਲਾਂ ਹੀ ਕਲੀਅਰ ਹੋਈ ਹੈ, I don't think so ਕੋਈ ਵੀ ਕੰਪਨੀ ਜਿਹੜੀ ਆ ਉਹ ਹਾਇਰ ਕਰਨਾ ਚਾਹੂ। ਇੱਕ ਵਾਰੀ ਫੇਰ ਰਾਜਜੀਤ, ਰਮਨ ਜੀ, ਆਪਾਂ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਿੰਨੇ ਵੀ ਸਾਡੇ ਭੈਣ ਭਰਾ ਪਲੀਜ਼, ਅੱਜ ਤੋਂ 30 ਸਾਲ ਪਹਿਲਾਂ ਮੈਂ ਗੱਲ ਕਰਦਾ ਵੀ ਜੇ ਕਈ ਵਾਰੀ ਕੋਈ ਬੰਦਾ ਕਿਸੇ ਨੇ ਸ਼ਰਾਬ ਪੀਤੀ ਵੀ ਹੁੰਦੀ ਸੀ ਨਾ, ਪੁਲਿਸ ਵਾਲਾ ਖੜਾ ਕਰ ਲੈ ਤੇ ਉਹ ਕਈ ਵਾਰੀ ਆਪਣੀ ਕਾਰ 'ਚ ਬਿਠਾ ਕੇ ਘਰ ਛੱਡ ਜਾਂਦੇ ਸੀ। ਹੁਣ ਜਿਹੜਾ ਇਹ ਟਾਈਮ ਬਦਲ ਗਿਆ। ਤੁਸੀਂ ਇਹ ਜੌਬ ਦੀ ਗੱਲ ਕਰਦੇ ਆ ਵੀ ਮੈਨੂੰ ਜੌਬ ਮਿਲ ਜੂਗੀ ਜਾਂ ਮੇਰੀ ਇੰਸ਼ੋਰੈਂਸ ਹੋ ਜੂਗੀ, ਤੁਹਾਡਾ ਇਹਦੇ ਤੇ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਅਸਰ ਪੈਣਾ। DUI ਮਿਲ ਗਈ ਤੁਹਾਨੂੰ ਸਿਟੀਜ਼ਨਸ਼ਿਪ ਤੇ ਵੀ ਤੁਹਾਡੀ ਰੋਕ ਲੱਗ ਸਕਦੀ ਆ। DUI ਮਿਲ ਗਈ ਤੁਹਾਡੇ ਗ੍ਰੀਨ ਕਾਰਡ ਤੇ ਵੀ ਰੋਕ ਲੱਗ ਸਕਦੀ ਆ। ਸੋ ਪਲੀਜ਼ ਜਿਹੜੇ ਕੋਈ ਪੀਂਦੇ ਵੀ ਆ ਇਹ ਜਾਂ ਤਾਂ ਨਾ ਪੀਓ, ਜੇ ਪੀਣੀ ਆ ਬਿਲਕੁਲ ਘਰ ਬੈਠ ਕੇ ਜੋ ਤੁਸੀਂ ਡੈਜ਼ਿਗਨੇਟਡ ਡਰਾਈਵਰ ਰੱਖੋ ਵੀ ਜੇ ਆਉਣਾ ਜਾਣਾ ਆ ਭਾਈ ਨਾਲ ਕਿਸੇ ਪਾਸੇ, ਕਿਉਂਕਿ ਇਹ ਬਹੁਤ ਖਤਰਨਾਕ ਸਵੀਅਰ ਚੀਜ਼ ਆ। ਅੱਜ ਕੱਲ ਤਾਂ ਬਹਾਨੇ ਲੱਭ ਰਹੇ ਨੇ। ਦੇਖੋ ਜਿੱਦਾਂ ਇਮੀਗ੍ਰੇਸ਼ਨ ਦੀ ਵੀ ਤੁਸੀਂ ਗੱਲ ਕੀਤੀ, ਇਹ ਤਾਂ ਬਹਾਨੇ ਆ। ਇਸ ਨੂੰ ਬਹੁਤ ਇੱਕ ਵੱਡੀ ਚੀਜ਼ ਆ। ਦੇਖੋ 50-60 ਹਜ਼ਾਰ ਜਿਹੜਾ ਆ ਪਾਉਂਡ ਦਾ ਤੁਸੀਂ ਟਰੱਕ ਚਲਾ ਰਹੇ ਹੋ, ਜੇ DUI ਵਾਲਾ ਹੋਊਗਾ ਬੰਦੇ ਨੇ ਵੀ ਸੋਚਣਾ ਭਾਈ ਮੇਰਾ ਪਰਿਵਾਰ ਵੀ ਤਾਂ ਉਸੇ ਸੜਕ ਦੇ ਉੱਤੇ ਜਾ ਰਿਹਾ ਹੋਊਗਾ, ਕੀ ਪਤਾ ਜਿਹੜਾ ਉਹਨਾਂ ਨੇ ਕੀ ਜਿਹੜਾ ਕਰ ਦੇਣਾ। ਚਾਹੇ ਹੁਣ ਬੰਦਾ ਸੁਧਰ ਵੀ ਗਿਆ ਹੋਵੇ ਪਰ ਉਹਦਾ ਖਾਮਿਆਜ਼ਾ ਤੁਹਾਨੂੰ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਸ ਚੀਜ਼ ਦਾ ਜਿਹੜਾ ਉਹ ਭੁਗਤਣਾ ਪੈਣਾ ਆ। ਸੋ ਜਿੰਨੇ ਵੀ ਟਰੱਕਾਂ ਕੰਪਨੀਆਂ ਵਾਲੇ ਆ ਉਹਨਾਂ ਨੂੰ ਵੀ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਰੈਕਡ ਜ਼ਰੂਰ ਭਾਈ ਚੈੱਕ ਕਰਿਆ ਕਰੋ। ਪਰਿਵਾਰ ਜਿਹੜਾ ਕਿਸੇ ਦਾ ਵੀ ਟਰੱਕ ਦੇ ਉੱਤੇ ਰੋਡ ਦੇ ਉੱਤੇ ਜਿਹੜਾ ਉਹ ਜਾ ਰਿਹਾ ਹੋ ਸਕਦਾ ਆ। ਅਮਰੀਕ ਜੀ, ਸਤਿ ਸ਼੍ਰੀ ਅਕਾਲ ਜੀ। ਅਮਰੀਕ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਇਹਦੇ ਜਿਹੜਾ ਆਪਣਾ ਪੋਲਿਊਸ਼ਨ ਵਾਲਾ ਮਸਲਾ ਹੈਗਾ ਇਹਦੇ ਉੱਤੇ ਇਹੀ ਕਹਿਣਾ ਚਾਹੂੰਗਾ ਕਿ ਇਹ ਇੱਕ ਐਕਸਪੈਰੀਮੈਂਟੇਸ਼ਨ ਚੱਲ ਰਿਹਾ ਆ ਟਰੱਕਰਸ ਦੀ ਕਾਸਟ ਦੇ ਉੱਤੇ। ਇਹ ਜਿੰਨਾ ਵੀ ਆ ਡੈਫ ਸੀਗਾ, ਆਪਾਂ ਦੇਖਿਆ ਪਹਿਲਾਂ ਡੈਫ ਟੈਕਨੋਲੋਜੀ ਪੂਰੀ ਤਰ੍ਹਾਂ ਡਿਵੈਲਪ ਹੀ ਨਹੀਂ ਹੋਈ ਸੀਗੀ, ਇੰਪੋਜ਼ ਕਰਤੀ। ਜਿਹੜੇ 2012 ਵਿੱਚ ਟਰੱਕ ਆਇਆ, 11 ਚ ਆਇਆ, ਇਨੀਸ਼ੀਅਲੀ ਉਹਨਾਂ ਚ ਡੈਫ ਚ ਕਿੰਨੀ ਪ੍ਰੋਬਲਮ ਰਹੀ। ਤਾਂ ਇਹ ਤਾਂ ਇੱਕ ਮਾਰਕੀਟ ਹੈ, ਮਾਰਕੀਟਿੰਗ ਚੱਲ ਰਹੀ ਹੈ, ਐਕਸਪੈਰੀਮੈਂਟੇਸ਼ਨ ਚੱਲ ਰਿਹਾ ਔਰ ਚੱਲ ਸਾਰਾ ਟਰੱਕਰ ਦੀ ਕਾਸਟ ਤੇ ਰਿਹਾ ਜੀ। ਥੈਂਕ ਯੂ ਵੀਰ ਜੀ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈਗੀ ਆ। ਕਿਉਂਕਿ ਜਦੋਂ ਅਸੀਂ ਆਪਣਾ ਕਾਰਬ ਦੀ ਫਾਈਟ ਦੇ ਵਿੱਚ ਲੱਗੇ ਹੋਏ ਸੀਗੇ, ਕਾਰਬ ਦੀ ਫਾਈਟ ਜਦੋਂ ਕੀਤੀ ਸੀ, ਇੰਨੀਆਂ ਆਪਾਂ ਮੀਟਿੰਗਸ ਅਟੈਂਡ ਕੀਤੀਆਂ ਜਦੋਂ ਕਾਰਬ ਦੇ ਲਈ, ਤੇ ਉਦੋਂ ਇਹ ਕੁਐਸਚਨ ਬਾਰ-ਬਾਰ ਇਹ ਕੀਤਾ ਗਿਆ ਕਿ ਕੀ ਜਿਹੜੀ ਇਹ ਸਾਰੀ ਖੇਡ ਆ ਇਹ ਸਾਰੀ ਟਰੱਕਰ ਦੀ ਕਾਸਟ, ਟਰੱਕਰ ਦੀ ਪਾਕਟ ਦੇ ਉੱਤੇ ਕੀਤੀ ਜਾ ਰਹੀ ਆ। ਕਿਉਂਕਿ ਬਹੁਤ ਜਿਹੜੇ ਡੈਫ ਵਾਲੇ ਟਰੱਕ ਸੀਗੇ ਉਹ ਬਹੁਤ ਜ਼ਿਆਦਾ, ਕਈ ਲੋਕਾਂ ਨੂੰ ਤਾਂ ਉਹਨਾਂ ਨੇ ਬੈਂਕਰਪਟ ਵੀ ਕੀਤਾ ਆ। ਸੋ ਜਿਹੜੇ ਡੈਫ ਦੇ ਨਾਲ ਟਰੱਕ ਚੱਲਦੇ ਆ ਜਾਂ ਜਿਹੜੇ ਜਿੰਨੀਆਂ ਵੀ ਚੇਂਜਸ ਹੋ ਰਹੀਆਂ ਕਰ ਰਹੀਆਂ, ਜਦੋਂ ਇਹ ਪਹਿਲਾਂ ਸ਼ੁਰੂ 'ਚ ਚੇਂਜਸ ਹੋਈਆਂ ਸੀ ਤੇ ਬਹੁਤ ਕੰਪਨੀਆਂ ਨੇ ਜਿਹੜੇ ਨਵੇਂ ਟਰੱਕ ਲੈ ਲਏ ਸੀ, ਤੇ ਉਸ ਤੋਂ ਬਾਅਦ ਕਾਰਬ ਨੇ ਜਿਹੜੀ ਆ ਉਹਦੀ ਐਕਸਟੈਂਸ਼ਨਾਂ ਦੇਣੀਆਂ ਸ਼ੁਰੂ ਕਰਤੀਆਂ। ਉਦੋਂ ਵੀ ਇਹ ਰੌਲਾ ਬਹੁਤ ਪਿਆ ਸੀਗਾ ਕਿ ਜਿਨ੍ਹਾਂ ਨੇ ਰਾਈਟ ਵੇ ਅਪਡੇਟ ਕਰ ਲਏ ਆਪਣੇ ਟਰੱਕ, ਉਹਨਾਂ ਦਾ ਕੀ ਕਸੂਰ ਸੀਗਾ। ਸੋ ਇਹ ਗੱਲ ਜਿਹੜੀ ਆ ਭਾਈ ਸਾਹਿਬ ਉਹਨਾਂ ਨੇ ਕੀਤੀ ਹੈ ਬਿਲਕੁਲ ਸਰਾਸਰ ਬਿਲਕੁਲ ਸੱਚੀ ਆ। ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਹੈ ਡੈਫੀਨੇਟਲੀ ਜਿਹੜੇ ਇੱਦਾਂ ਦੇ ਐਕਸਪੈਰੀਮੈਂਟਸ ਹੁੰਦੇ ਆ, ਇਹ ਆਬਵੀਅਸਲੀ
ਜਦੋਂ ਮੈਡੀਸਨ ਐਕਸਪੀਰੀਅੰਸ ਹੁੰਦੀ ਆ, ਟੈਸਟ ਹੁੰਦੀ ਆ, ਜਾਂ ਕੋਈ ਇਦਾਂ ਦੀ ਟੈਸਟਿੰਗ ਚੱਲਦੀ ਆ, ਜਾਂ ਜਿਹੜੀ ਜਦੋਂ ਪਹਿਲਾਂ ਇਹ ਲੈਬ ਦੇ ਵਿੱਚ ਰਿਸਰਚ ਹੁੰਦੀ ਆ, ਜਦੋਂ ਇਹ ਪਬਲਿਕ ਦੇ ਵਿੱਚ ਆਣ ਕੇ ਇਹਦੀ ਰਿਸਰਚ ਐਂਡ ਡਿਵੈਲਪਮੈਂਟ ਹੁੰਦੀ ਆ, ਉਦੋਂ ਡੈਫੀਨੇਟਲੀ ਜਿਹੜਾ ਪਬਲਿਕ ਦਾ ਪੈਸਾ ਆ ਉਹ ਹੀ ਲੱਗਦਾ ਆ ਜੀ। ਇਹ ਨਾਲੇ ਦੇਖੋ ਕੈਲੀਫੋਰਨੀਆ ਨੂੰ ਨਾ ਇੱਕ ਆਦਤ ਹੈਗੀ ਆ PR ਆਪਣੀ ਗੁੱਡ, ਜਿੱਦਾਂ ਆਪਾਂ ਸ਼ੁਰੂਆਤ 'ਚ ਐਮਾਜ਼ੋਨ ਦੀ ਗੱਲ ਕੀਤੀ ਸੀ ਨਾ, ਵੀ ਉਹਨਾਂ ਨੇ PR ਸਟੈਂਟ ਦੇ ਵਜੋਂ ਵੀ ਚਾਹੇ 1 ਲੱਖ ਕਰਨਾ ਹੈ। ਕੈਲੀਫੋਰਨੀਆ ਨੂੰ ਸ਼ੁਰੂ ਤੋਂ ਹੀ ਇੱਕ ਆਦਤ ਵੀ ਜਿਹੜੀ ਹੈਗੀ ਹੈ, ਚਲੋ ਇੱਕ ਮਾੜੀ ਚੀਜ਼ ਵੀ ਹੈ, ਚੰਗੀ ਚੀਜ਼ ਵੀ ਆ, ਵੀ ਨਵੀਂ ਟੈਕਨੋਲੋਜੀ ਨੂੰ ਚਲੋ ਥੋੜ੍ਹਾ ਬਹੁਤਾ ਟਰਾਈ ਕਰਨ ਦੀ ਕੋਸ਼ਿਸ਼ ਕਰਦੇ, ਪਰ ਡਿਵੈਲਪਡ ਹੋਣ ਤੋਂ ਪਹਿਲਾਂ ਜਿਹੜਾ ਆ ਉਹ ਲਾਗੂ ਕਰਨਾ ਉਹ ਇੱਕ ਖਤਰੇ ਵਾਲੀ ਗੱਲ ਹੁੰਦੀ ਆ। ਉਹਦੇ ਵਿੱਚ ਦੇਖੋ ਵੀ ਉਹਦੇ ਕਰਕੇ ਕੀ ਪਤਾ ਕਈਆਂ ਦੇ ਟਰੱਕ ਜਿਹੜੇ ਉਹ ਰਹਿ ਗਏ, ਉਹ ਇਹਨਾਂ ਤੋਂ ਬਾਹਰ ਹੋ ਗਏ, ਕੀ ਪਤਾ ਉਹਨਾਂ ਦੇ ਬਾਅਦ ਦੇ ਵਿੱਚ ਕੀ ਬਣਿਆ, ਕਿਸ ਪਾਸੇ ਵੱਲ ਨੂੰ ਜਿਹੜਾ ਗਏ ਹੋਣ। ਬੰਦੇ ਦਾ ਸਟ੍ਰੈਸ ਇੰਨਾ ਲੈਵਲ ਵੱਧ ਜਾਂਦਾ, ਪਰਿਵਾਰਾਂ ਦੇ ਵਿੱਚ ਤਣਾਅ ਜਿਹੜਾ ਵੱਧ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਜਿਹੜਾ ਉਹ ਸੋਚਣਾ ਚਾਹੀਦਾ ਆ। ਸੋ ਬਿਲਕੁਲ ਪਬਲਿਕ ਦੇ ਕਾਸਟ ਦੇ ਉੱਤੇ ਇੱਦਾਂ ਦੇ ਐਕਸਪੈਰੀਮੈਂਟ ਜਿਹੜੇ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ। ਸੋ ਆਪਣਾ ਸਮਾਂ ਵੀ ਜਿਹੜਾ ਅੱਜ ਦਾ ਜਿਹੜਾ ਸਮਾਪਤ ਆ, ਤੇ ਰਮਨ ਜੀ ਬਹੁਤ ਬਹੁਤ ਥੈਂਕ ਯੂ, ਧੰਨਵਾਦ ਜੀ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਦੇ ਸਰੋਤੇ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਹਰਜੋਤ ਸਿੰਘ ਜੀ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਇਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਆ 25% ਡਿਸਕਾਊਂਟ ਦੀ ਭਾਰੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ, ਲਹਿੰਗੇ, ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ। ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ, ਅਤੇ ਇਹਨਾਂ ਦੀ ਨਵੀਂ